ਹੱਸਦਾ ਵਸਦਾ ਰਵੇ ਸੋਨਾ ਪੰਜਾਬ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਲੋਕ ਰਾਜ ਤੇ ਮੈਂ ਆ ਜ਼ਿਸ਼ਾਨ ਚੌਧਰੀ। ਨਾਜ਼ਰੀਨ, ਅੱਜ ਮੈਂ ਮੌਜੂਦ ਹਾਂ NA 120 और PP 151। NA 120 ਦੇ ਅਵਾਮੀ ਨੁਮਾਇੰਦੇ ਨੇ ਅਯਾਜ਼ ਸਾਦਕ ਸਾਹਿਬ ਜੋ ਕਿ ਸਪੀਕਰ ਨੇ ਕੌਮੀ ਅਸੈਂਬਲੀ 'ਚ, ਔਰ PP 151 ਦੇ ਜਿਹੜੇ ਮਿਨਿਸਟਰ ਨੇ ਉਹ ਸੂਬਾਈ ਲੈਵਲ ਤੇ ਜ਼ਿੰਮੇਵਾਰੀਆਂ ਅਦਾ ਕਰ ਰਹੇ ਨੇ ਸੁਹੇਲ ਸ਼ੌਕਤ ਬੱਟ ਸਾਹਿਬ। ਇੱਕ ਬੜਾ ਅਹਿਮ ਹਲਕਾ ਹੈ ਲਾਹੌਰ ਦਾ, ਔਰ ਇੱਥੇ ਡਿਵੈਲਪਮੈਂਟ ਦੇ ਕੰਮ ਕਿਸ ਤਰ੍ਹਾਂ ਚੱਲ ਰਹੇ ਨੇ ਔਰ ਆਵਾਮ ਦੇ ਮਸਾਇਲ ਕੀ ਨੇ, ਇਸੇ ਹਵਾਲੇ ਨਾਲ ਅੱਜ ਇੱਥੇ ਇੱਕ ਚੌਪਾਲ ਬੈਠੀ ਹੈ। ਉੱਥੇ ਅਸੀਂ ਜਾਵਾਂਗੇ ਜਿੱਥੇ ਆਮ ਬੰਦਾ ਆਪਣੇ ਅਵਾਮੀ ਨੁਮਾਇੰਦੇ ਨਾਲ ਸਵਾਲਾਤ ਕਰ ਰਿਹਾ, ਆਪਣੇ ਮਸਾਇਲ ਦੱਸ ਰਿਹਾ। ਅੱਜ ਤੁਹਾਨੂੰ ਲਾਈਵ ਦਿਖਾਵਾਂਗੇ। नाजरीन, NA 120 और PP 151 ਲਾਹੌਰ ਦਾ ਬੜਾ ਅਹਿਮ ਹਲਕਾ। ਇੱਥੋਂ ਦੀ ਨੁਮਾਇੰਦਗੀ ਕਰਦੇ ਨੇ ਅਯਾਜ਼ ਸਾਦਕ ਸਾਹਿਬ ਜਿਹੜੇ ਕੌਮੀ ਅਸੈਂਬਲੀ 'ਚ ਬੈਠੇ ਨੇ ਇੱਕ ਭਰਪੂਰ ਪੋਜੀਸ਼ਨ ਵਿੱਚ। ਔਰ ਤੁਸੀਂ ਇਹ ਦੇਖ ਰਹੇ ਹੋ ਮੇਰੇ ਨਾਲ ਇੱਥੇ ਆਵਾਮ ਵੀ ਮੌਜੂਦ ਨੇ, ਔਰ ਸਾਡੇ ਨਾਲ ਮੌਜੂਦ ਨੇ ਇਸਰਾਰੁਲ ਹਕ ਬੱਟ ਸਾਹਿਬ ਜਿਹੜੇ UC ਦੇ ਸਾਬਕ ਚੇਅਰਮੈਨ ਨੇ। ਸਰ, ਇੱਕ ਤਾਂ ਤੁਹਾਡੇ ਜਿਹੜੇ ਹਲਕੇ ਦੀ ਨੁਮਾਇੰਦਗੀ ਹੈ ਉਹ ਕੌਮੀ ਅਸੈਂਬਲੀ 'ਚ ਹੋ ਰਹੀ ਹੈ, ਤੁਹਾਡੇ ਤੋਂ ਲੋਕਾਂ ਦੀਆਂ ਤਵੱਕੁਆਤ ਵੀ ਜ਼ਿਆਦਾ ਹੋਣੀਆਂ ਨੇ। ਲੋਕ ਆਪਣੇ ਕਿਸ ਤਰ੍ਹਾਂ ਦੇ ਮਸਾਇਲ ਲੈ ਕੇ ਆਉਂਦੇ ਨੇ ਤੁਹਾਡੇ ਕੋਲ? ਜੀ ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਸਭ ਤੋਂ ਪਹਿਲੇ ਤੇ ਮੈਂ ਤੁਹਾਨੂੰ ਸ਼ਰੀਫਪੁਰਾ ਲੱਖੋ ਲਹਿਰ ਖੁਸ਼ ਆਮਦੀਦ ਕਹਿਣਾ ਵਾ। ਜਿਹੜਾ ਜਨਾਬ ਨੇ ਸਵਾਲ ਕੀਤਾ ਮਸਾਇਲ ਦਾ, ਅਸੀਂ ਇਸ ਵਕਤ ਮੌਜੂਦ ਹਾਂ ਯੂਨੀਅਨ ਕੌਂਸਲ ਲੱਖੋ ਲਹਿਰ 174 PP 151 NA 120। ਮੈਂ ਇਸ ਯੂਨੀਅਨ ਕੌਂਸਲ ਤੋਂ ਅਲਹਮਦੁਲਿਲਾ ਮੇਰੇ ਇਲਾਕੇ ਦੇ ਲੋਕਾਂ ਨੇ ਮੈਨੂੰ ਇੱਜ਼ਤ ਬਖਸ਼ੀ, ਅੱਲਾਹ ਤਾਲਾ ਦੀ ਰਹਿਮਤ ਦੇ ਨਾਲ ਚੇਅਰਮੈਨ ਮੁੰਤਖਬ ਕੀਤਾ। ਹੁਣ ਜਿਹੜੀ ਮੌਜੂਦਾ ਸੂਰਤ ਹਾਲ ਹੈ ਇੱਥੇ 151 ਦੇ ਵਿੱਚ ਸੁਹੇਲ ਸ਼ੌਕਤ ਬੱਟ ਸਾਹਿਬ ਨੇ ਮੁਸਲਿਮ ਲੀਗ ਨੂਨ ਦੇ ਟਿਕਟ ਦੇ ਉੱਤੇ ਇਲੈਕਸ਼ਨ ਲੜਿਆ, ਕਾਮਯਾਬ ਹੋਏ। ਅੱਲਾਹ ਤਾਲਾ ਨੇ ਇੱਜ਼ਤ ਬਖਸ਼ੀ ਔਰ ਵਜ਼ੀਰ ਬਣਾਇਆ ਪੰਜਾਬ ਦਾ ਸੋਸ਼ਲ ਵੈਲਫੇਅਰ ਐਂਡ ਬੈਤਲ ਮਾਲ ਦਾ। ਔਰ ਮੈਂ ਸਮਝਦਾ ਕਿ ਅੱਲਾਹ ਤਾਲਾ ਨੇ ਇਸ ਹਲਕੇ ਨੂੰ ਹੋਰ ਇੱਜ਼ਤ ਵਧਾਉਂਦਿਆਂ ਸਰਦਾਰ ਅਯਾਜ਼ ਸਾਦਕ ਸਾਹਿਬ ਇੱਥੋਂ MNA ਮੁੰਤਖਬ ਹੋਏ ਔਰ ਅੱਲਾਹ ਤਾਲਾ ਨੇ ਇੱਜ਼ਤ ਬਖਸ਼ੀ ਇਸ ਹਲਕੇ ਦੀ ਆਵਾਮ ਨੂੰ ਕਿ ਉਹਨਾਂ ਨੂੰ ਸਪੀਕਰ ਕੌਮੀ ਅਸੈਂਬਲੀ ਬਣਾ ਦਿੱਤਾ ਗਿਆ। ਕੰਪੇਨ ਦੇ ਦੌਰਾਨ ਜਿਸ ਟਾਈਮ ਇਲੈਕਸ਼ਨ ਦੀ ਕੰਪੇਨ ਤੋਂ ਅਸੀਂ ਨਿਕਲਨੇ ਸਾਂ, ਇਹ ਸਾਡੇ ਇਲਾਕੇ ਦੇ ਅੰਦਰ ਬਹੁਤ ਸਾਰੇ ਮਸਾਇਲ ਸਨ। ਸਾਡੇ ਨੁਮਾਇੰਦਿਆਂ ਨੇ ਵੀ ਵੇਖਿਆ, ਸੁਹੇਲ ਸ਼ੌਕਤ ਬੱਟ ਸਾਹਿਬ ਨੇ ਵੀ ਕੰਪੇਨ ਦੇ ਦੌਰਾਨ ਵੇਖਿਆ, ਸਰਦਾਰ ਅਯਾਜ਼ ਸਾਦਕ ਸਾਹਿਬ ਨੇ ਵੀ ਵੇਖਿਆ ਕਿ ਕੋਈ ਵੀ ਸਾਡਾ ਰਸਤਾ ਪੱਕਾ ਨਹੀਂ ਸੀ, ਕੱਚੀਆਂ ਗਲੀਆਂ, ਜਗ੍ਹਾ ਜਗ੍ਹਾ ਪਾਣੀ ਖੜਾ ਸੀ। ਔਰ ਉਸ ਵਕਤ ਵੀ ਉਹ ਬੜੇ ਪਰੇਸ਼ਾਨ ਹੁੰਦੇ ਸਨ ਸਰਦਾਰ ਅਯਾਜ਼ ਸਾਦਕ ਸਾਹਿਬ ਕਿ ਯਾਰ ਤੁਸੀਂ ਲੋਕ ਇੱਥੇ ਆਬਾਦ ਜੇ, ਜ਼ਿੰਦਗੀ ਕਿਸ ਤਰ੍ਹਾਂ ਗੁਜ਼ਾਰਦੇ। ਤੇ ਉਸ ਟਾਈਮ ਵੀ ਉਹਨਾਂ ਨੇ ਕਿਹਾ ਕਿ ਮੈਂ ਬਹੁਤ ਪਰੇਸ਼ਾਨ ਹਾਂ ਕਿ ਜਿੰਨੇ ਮਸਾਇਲ ਨੇ ਅੱਲਾਹ ਤਾਲਾ ਸਾਨੂੰ ਇੱਜ਼ਤ ਦਿੰਦਾ ਹੈ ਤੇ ਮੈਂ ਦੁਆ ਕਰਨਾ ਕਿ ਅਸੀਂ ਇਹ ਮਸਾਇਲ ਹੱਲ ਕਰਨ ਕਾਮਯਾਬ ਹੋ ਜਾਈਏ, ਸਾਡੀ ਅੱਲਾਹ ਤਾਲਾ ਇੱਜ਼ਤ ਰੱਖੇ। ਤੋ ਅਲਹਮਦੁਲਿਲਾ ਜਿਹੜੇ ਵਾਅਦੇ ਸਾਡੀ ਰਿਕੁਐਸਟ ਦੇ ਉੱਤੇ, ਦਰਖਾਸਤ ਦੇ ਉੱਤੇ ਜਿਹੜੇ ਵਾਅਦੇ ਉਹਨਾਂ ਨੇ ਸਾਡੀ ਆਵਾਮ ਨਾਲ ਕੀਤੇ, ਅੱਜ ਉਹ ਅਲਹਮਦੁਲਿਲਾ ਵਾਅਦੇ ਪੂਰੇ ਹੋ ਰਹੇ ਨੇ। ਸਾਡੇ ਇਲਾਕੇ 'ਚ ਬਹੁਤ ਵੱਡਾ ਮਸਾਇਲ ਸਨ, ਬਹੁਤ ਜ਼ਿਆਦਾ ਸੀਵਰੇਜ ਸਿਸਟਮ, ਵਾਟਰ ਸਪਲਾਈ, ਪੀਣ ਵਾਲੇ ਪਾਣੀ ਦਾ, ਇਹ ਵੱਡੇ ਮਸਾਇਲ ਸਨ, ਬੁਨਿਆਦੀ ਮਸਾਇਲ ਸਨ। ਔਰ ਅਲਹਮਦੁਲਿਲਾ ਸਾਡੀ ਯੂਨੀਅਨ ਕੌਂਸਲ ਦੇ ਲੱਖੋ ਲਹਿਰ ਦੇ ਅੰਦਰ ਇਸ ਵਕਤ 2.5 ਅਰਬ ਰੁਪਏ ਦੇ ਸੀਵਰੇਜ ਸਿਸਟਮ ਔਰ ਵਾਟਰ ਸਪਲਾਈ ਦੇ ਕੰਮ, ਔਰ ਮੋਸਟਲੀ ਇਹ ਜ਼ਿਆਦਾ ਤੋਂ ਜ਼ਿਆਦਾ ਕੰਮ ਜਿਹੜੇ ਨੇ ਇਹ ਮੁਕੰਮਲ ਹੋ ਚੁੱਕੇ ਨੇ। ਔਰ ਅਲਹਮਦੁਲਿਲਾ ਬਾਕੀ ਆਖਰੀ ਮਰਾਹਲ ਦੇ ਵਿੱਚ ਨੇ। ਔਰ ਉਸ ਤੋਂ ਬਾਅਦ ਗਲੀਆਂ ਪੱਕੀਆਂ ਉਹ ਕੰਮ ਸ਼ੁਰੂ ਨੇ। ਜਿਹੜੀ ਜਗ੍ਹਾ ਦੇ ਉੱਤੇ, ਜਿਸ ਜਗ੍ਹਾ ਦੇ ਉੱਤੇ ਸੀਵਰੇਜ ਔਰ ਵਾਟਰ ਸਪਲਾਈ ਕਨੈਕਸ਼ਨ ਸਾਡੇ ਕੰਪਲੀਟ ਮੁਕੰਮਲ ਹੋ ਗਏ ਨੇ, ਉਸ ਜਗ੍ਹਾ ਤੇ ਗਲੀਆਂ ਪੱਕੀਆਂ ਹੋਣੀਆਂ ਸ਼ੁਰੂ ਨੇ। ਅਲਹਮਦੁਲਿਲਾ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਉਹ ਪੂਰੇ ਹੋ ਰਹੇ। ਠੀਕ ਹੋ ਗਿਆ। ਅੱਛਾ ਸਰ, ਕਿਉਂਕਿ ਤੁਸੀਂ ਆਪ ਹੀ ਜ਼ਿਕਰ ਕਰ ਦਿੱਤਾ, ਤੁਹਾਡੇ ਕੋਲ ਇਸ ਹਲਕੇ ਕੋਲ ਜਿਹੜਾ ਵਫਾਕ ਦੀ ਵੀ ਨੁਮਾਇੰਦਗੀ ਹੈ ਭਰਪੂਰ, ਔਰ ਸੂਬਾਈ ਲੈਵਲ ਤੇ ਵੀ ਤੁਹਾਡੇ ਮਿਨਿਸਟਰ ਬੈਠੇ ਹੋਏ ਨੇ। ਆਮ ਆਦਮੀ ਤੁਹਾਡੇ ਕੋਲ ਆਉਂਦਾ ਹੈ ਔਰ ਆਪਣਾ ਕੋਈ ਸਵਾਲ ਕਰਦਾ ਹੈ ਕਿ ਜੀ ਮੇਰਾ ਇਹ ਮਸਲਾ ਹੈ, ਤੇ ਕਿਉਂਕਿ ਅੱਜ ਕੱਲ੍ਹ ਤੋਂ ਬਲਦਿਆਤੀ ਨੁਮਾਇੰਦਿਆਂ ਕੋਲ ਉਹ ਇਖਤਿਆਰਾਤ ਨਹੀਂ ਹੈਗੇ,
ਤੇ ਤੁਸੀਂ ਉਹਨਾਂ ਦੇ ਮਸਾਇਲ ਕਿਸ ਤਰ੍ਹਾਂ ਹੱਲ ਕਰਵਾਉਂਦੇ ਹੋ? ਜੀ ਬਿਲਕੁਲ, ਤੁਸੀਂ ਬੜਾ ਸਹੀ ਸਵਾਲ ਵੀ ਕੀਤਾ, ਸਹੀ ਉਹਦੀ ਉਹ ਗੱਲ ਵੀ ਕੀਤੀ ਕਿ ਬਲਦਿਆਤੀ ਜਿਹੜੇ ਨੁਮਾਇੰਦੇ ਨੇ ਉਹਨਾਂ ਕੋਲ ਇਖਤਿਆਰਾਤ ਨਹੀਂ, ਕਿਉਂਕਿ ਲੋਕਲ ਬਾਡੀ ਸਿਸਟਮ ਆਪਣੀ ਮੁੱਦਤ ਪੂਰੀ ਕਰਕੇ ख़त्म ਹੋ ਚੁੱਕਿਆ ਹੈ। ਉਹ ਇਸ ਤਰ੍ਹਾਂ ਕਿ ਅਸੀਂ ਜਿਹੜੇ ਸਾਡੇ ਮਸਾਇਲ ਨੇ ਅਸੀਂ ਆਪਣੇ ਮੁੰਤਖਬ ਨੁਮਾਇੰਦਿਆਂ ਸੂਬਾਈ ਅਸੈਂਬਲੀ ਸੁਹੇਲ ਸ਼ੌਕਤ ਬੱਟ ਸਾਹਿਬ ਨਾਲ ਸ਼ੇਅਰ ਕਰਨੇ ਆ, ਅਸੀਂ ਸਰਦਾਰ ਰਿਆਜ਼ ਸਾਦਕ ਸਾਹਿਬ ਨੂੰ ਰਿਕੁਐਸਟ ਕਰਨੇ ਆ। ਯਾਨੀ ਕੋਈ ਵੀ ਕੰਮ ਹੈ, ਮਸਾਇਲ ਨੇ, ਇਹ ਇਕੱਲਾ ਨੁਮਾਇੰਦਾ ਵੀ ਹੱਲ ਨਹੀਂ ਕਰ ਸਕਦਾ, ਇੱਕ ਟੀਮ ਵਰਕ ਹੁੰਦਾ ਹੈ। ਤੇ ਸਾਡੀ ਅਲਹਮਦੁਲਿਲਾ ਅਸੀਂ ਆਪਣੀ ਯੂਨੀਅਨ ਕੌਂਸਲ ਦੀ ਗੱਲ ਕਰੀਏ ਤੇ ਸਾਡੇ ਕੌਂਸਲਰ, ਸਾਬਕਾ ਕੌਂਸਲਰ ਇੱਥੇ ਵੀ ਤਸ਼ਰੀਫ ਫਰਮਾ ਨੇ, ਸਾਡੇ ਕੌਂਸਲਰ ਵੀ ਨੇ, ਮੁਹੱਲੇਦਾਰ ਵੀ ਨੇ, ਤੇ ਇਹ ਸਾਰਾ ਦਿਨ ਆਪਣੇ ਆਪਣੇ ਗਲੀ ਮੁਹੱਲਿਆਂ ਦੇ ਜਿਹੜੇ ਮਸਾਇਲ ਨੇ ਉਹਨਾਂ ਨੂੰ ਵੇਖਦੇ ਰਹਿੰਦੇ ਨੇ। ਠੀਕ ਹੈ। ਫਿਰ ਉਹ ਮੇਰੇ ਨਾਲ ਮਸ਼ਵਰਾ ਕਰਦੇ ਨੇ, ਅਸੀਂ ਸੁਹੇਲ ਸ਼ੌਕਤ ਬੱਟ ਸਾਹਿਬ ਨੂੰ ਆਪਣੇ ਮਸਾਇਲ ਤੋਂ ਆਗਾਹ ਕਰਨੇ ਆ, ਸਰਦਾਰ ਰਿਆਜ਼ ਸਾਦਕ ਸਾਹਿਬ ਨੂੰ ਆਗਾਹ ਕਰਨੇ ਆ, ਔਰ ਫੌਰੀ ਅਲਹਮਦੁਲਿਲਾ ਸਾਡੇ ਜਿਹੜੇ ਕੋਈ ਮਸਾਇਲ ਹੁੰਦੇ ਨੇ ਉਹਨਾਂ ਦਾ ਹੱਲ ਕੀਤਾ ਜਾਂਦਾ ਹੈ। ਅੱਛਾ ਸਰ, ਇੱਕ ਬੜਾ ਪਿਆਰਾ ਦੌਰ ਸੀ, ਯੂਨੀਅਨ ਕੌਂਸਲ ਸੀ, ਇੱਕ ਆਮ ਬੰਦਾ ਯੂਨੀਅਨ ਕੌਂਸਲ 'ਚ ਜਾਂਦਾ ਸੀ, ਆਪਣੇ ਚੇਅਰਮੈਨ ਨੂੰ, ਕੌਂਸਲਰ ਨੂੰ ਜਾਂ ਨਾਜ਼ਮ ਨੂੰ ਮਿਲਦਾ ਸੀ, ਬਕਾਇਦਾ ਆਪਣੇ ਮਸਾਇਲ ਸਨ ਉਹਦੇ ਨਾਲ ਡਿਸਕਸ ਕਰਦਾ ਸੀ, ਫੌਰੀ ਹੱਲ ਹੁੰਦੇ ਸਨ, ਮੌਕੇ 'ਤੇ ਹੀ ਕੋਈ ਉਹਦਾ ਹੱਲ ਨਿਕਲਦਾ ਸੀ। ਉਹ ਨਿਜ਼ਾਮ ਤੇ ਹੁਣ ਵਾਲਾ ਨਿਜ਼ਾਮ, ਸਿਆਸਤ ਕਿੰਨੀ ਚੇਂਜ ਹੋ ਗਈ ਹੈ। ਮਤਲਬ ਆਮ ਆਦਮੀ ਅਗਰ ਉਸੇ ਹਾਲਾਤ ਵਿੱਚ ਰਹਿੰਦਾ, ਆਪਣੇ ਮਸਾਇਲ ਡਾਇਰੈਕਟ ਸੁਣਾ ਸਕਦਾ, ਕਿ ਉਹ ਜ਼ਿਆਦਾ ਅੱਛਾ ਨਹੀਂ ਸੀ? ਗੱਲ ਇਹ ਬਿਲਕੁਲ ਦਰੁਸਤ ਹੈ ਕਿ ਜਿਸ ਤਰ੍ਹਾਂ ਹੁਣ ਲੋਕਲ ਬਾਡੀ ਨੁਮਾਇੰਦੇ ਇਖਤਿਆਰਾਤ ਨਹੀਂ, ਅਗਰ ਉਹਨਾਂ ਕੋਲ ਇਖਤਿਆਰਾਤ ਹੋਣ, ਫੌਰੀ ਜਿਹੜੇ ਉਹਨਾਂ ਦੇ ਇਖਤਿਆਰਾਤ ਦਾਇਰਾ ਕਾਰ ਦੇ ਅੰਦਰ ਜਿਹੜੇ ਮਸਾਇਲ ਉਹ ਹੱਲ ਕਰ ਸਕਦਾ ਉਹ ਫੌਰੀ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਲੋਕਲ ਬਾਡੀ ਜਿਹੜਾ ਇੱਕ ਸਿਸਟਮ ਹੈ, ਅਸਲ ਲੋਕਾਂ ਦੇ ਬੁਨਿਆਦੀ ਜਿਹੜੇ ਮਸਾਇਲ ਨੇ ਉਹਨਾਂ ਦਾ ਹੱਲ ਸਿਰਫ ਬਲਦਿਆਤੀ ਜਿਹੜੇ ਲੋਕਲ ਬਾਡੀ ਨੁਮਾਇੰਦੇ ਨੇ ਉਹ ਕਰ ਸਕਦੇ ਨੇ। ਲੋਕਾਂ ਦੇ ਛੋਟੇ ਛੋਟੇ ਮਸਾਇਲ, ਘਰਾਂ ਦੇ ਲੜਾਈ ਝਗੜਾ, ਉਹਨਾਂ ਦੀ ਸੁਲਹ ਸਫਾਈ ਕਰਾਉਣੀ, ਬਾਜ਼ ਐਸੇ ਮਾਮਲਾਤ ਮੀਆਂ ਬੀਵੀ ਦੀ ਤਲਾਕ ਤਾਂ ਨੌਬਤ ਆ ਜਾਂਦੀ ਹੈ, ਇਹ ਮਾਮਲਾਤ MP MN ਹੱਲ ਨਹੀਂ ਕਰਨੇ। ਇਹ ਸਾਡੇ ਜਿਹੜੇ ਲੋਕਲ ਬਾਡੀ ਨੁਮਾਇੰਦੇ, ਕੌਂਸਲਰ, ਚੇਅਰਮੈਨ, ਵਾਈਸ ਚੇਅਰਮੈਨ, ਇਹ ਛੋਟੇ ਛੋਟੇ ਮਸਾਇਲ ਜਿਹੜੇ ਨੇ, ਸਫਾਈ ਦੇ ਮਾਮਲਾਤ ਨੇ, ਸੀਵਰੇਜ ਦੀ ਬਲਾਕੇਜ, ਸਫਾਈ ਨਹੀਂ ਹੋ ਰਹੀ, ਅਗਰ ਇਖਤਿਆਰਾਤ ਲੋਕਲ ਬਾਡੀ ਨੁਮਾਇੰਦਿਆਂ ਕੋਲ ਹੋਣ ਤੇ ਫੌਰੀ ਤੌਰ ਤੇ ਉਹ ਮਸਲੇ ਦਾ ਹੱਲ ਜਿਹੜਾ ਉਹ ਕਰ ਸਕਦੇ ਨੇ। ਬਿਲਕੁਲ ਜੀ, ਫੌਰੀ ਤੌਰ ਤੇ ਮਸਲੇ ਦਾ ਹੱਲ ਹੋ ਸਕਦਾ ਹੈ। ਆਵਾਮ ਵੀ ਬੈਠੀ ਹੈ ਸਾਹਮਣੇ, ਕੁਝ ਆਵਾਮ ਦੇ ਸਵਾਲ ਵੀ ਲਵਾਂਗੇ। ਇਸ ਤੋਂ ਪਹਿਲੇ ਮੈਂ ਆਵਾਮ ਵੱਲੋਂ ਇੱਕ ਸਵਾਲ ਮੈਂ ਵੀ ਕਰਨਾ ਚਾਹੁੰਦਾ ਕਿ ਕੁਝ ਮਹਿੰਗਾਈ ਦੇ ਹਵਾਲੇ ਨਾਲ ਵੀ ਬਿਜਲੀ ਦੇ ਬਿੱਲ ਵੀ ਜ਼ਿਆਦਾ ਆ ਰਹੇ ਨੇ, ਔਰ ਤੁਸੀਂ ਕੀ ਸਮਝਦੇ ਹੋ, ਥੋੜੀ ਜਿਹੀ ਸਿਆਸਤ ਮੁਸ਼ਕਿਲ ਹੋ ਗਈ ਹੈ ਹੁਣ, ਕਿਉਂਕਿ ਇੰਨੀ ਜ਼ਿਆਦਾ ਮਹਿੰਗਾਈ ਹੋ ਗਈ, ਆਵਾਮ ਸਵਾਲ ਤੁਹਾਡੇ ਕੋਲ ਤਾਂ ਡਾਇਰੈਕਟ ਹੀ ਬੰਦਾ ਪਹੁੰਚਦਾ ਹੋਣਾ ਹਾਲੀ ਵੀ, ਜਿਹਨੇ ਤੁਹਾਡੇ ਕਹਿਣ ਤੇ ਵੋਟ ਦਿੱਤਾ ਹੈ, ਤੇ ਤੁਸੀਂ ਕਿਵੇਂ ਡੀਲ ਕਰਦੇ ਹੋ? ਜੀ ਬਿਲਕੁਲ, ਇਹ ਬੜਾ ਮਸਲਾ ਪਚੀਦਾ ਹੈ ਜਿਹੜੇ ਅਸਲ ਲੋਕਾਂ ਦੇ। ਮੈਂ ਸਮਝਦਾ ਵਾਂ ਕਿ ਰਿਲੀਫ ਆਵਾਮ ਨੂੰ ਮਿਲਣਾ ਚਾਹੀਦਾ ਹੈ। ਆਵਾਮ ਆਪਣਾ ਵੋਟ ਆਪਣੇ ਨੁਮਾਇੰਦਿਆਂ ਨੂੰ ਮੁੰਤਖਬ ਇਸੇ ਵਾਸਤੇ ਕਰਦੀ ਕਿ ਆਵਾਮ ਦੀ ਆਵਾਜ਼ ਅਸੈਂਬਲੀਆਂ ਤੱਕ ਜਾਏ, ਔਰ ਬਿਲਕੁਲ ਜਿਸ ਟਾਈਮ ਸਵਾਲ ਕਰਦਾ ਹੈ ਤੇ ਇਹ ਬੜਾ ਮੁਸ਼ਕਲ ਹੁੰਦਾ ਹੈ ਕਿ ਉਹਨਾਂ ਲੋਕਾਂ ਨੂੰ ਫਿਰ ਮੁਤਮਈਨ ਕਰਨਾ, ਉਹਨਾਂ ਨੂੰ ਸਮਝਾਉਣਾ, ਉਹਨਾਂ ਨੂੰ ਦੱਸਣਾ। ਮਗਰ ਮੈਂ ਸਮਝਦਾ ਕਿ ਜਿਹੜੇ ਇਸ ਵਕਤ ਜੰਗੀ ਹਾਲਾਤ ਨੇ, ਪੂਰੀ ਦੁਨੀਆ ਉਤੋਂ ਮੁਤਾਸਰ ਹੋ ਰਹੀ ਹੈ। ਪਾਕਿਸਤਾਨ ਨੇ ਉਹਦੇ ਅੰਦਰ ਫੀਲਡ ਮਾਰਸ਼ਲ ਸਾਹਿਬ ਨੇ, सैयद आसम मुनीर साहब ने, साढ़े वज़ीर आज़म मियाँ मोहम्मद शहबाज शरीफ साहब ने, और जितनी उन्होंने टीम है उन्होंने एक जोड़ा किरदार अदा किया है, अल्लाह ताला ने पाकिस्तान को बड़ी इज्जत बख्शी। तो मैं समझना थोड़े हालात मुश्किल है ने, और सारे उहदे तो आगाह ने कि आवाम परेशान है, और आवाम के उत्ते बड़ा बोझ है, बिजली के बिल, गैस के बिल, पेट्रोल महंगा, आवाम को बोझ बर्दाश्त करना पैंदा है। तो इंशाअल्लाह थोड़ा वक्त मैं समझना मुश्किल है, मगर पाकिस्तान जिहड़ी मुश्किलात तो निकल के अगे वध रहा, अगे जा रहा पाकिस्तान, तो इंशाअल्लाह आवाम वास्ते खुशखबरियाँ होंगियां, पेट्रोल भी सस्ता होएगा, बिजली भी सस्ती होएगी, गैस भी सस्ती होएगी, और आम जिहड़ी रोज़मर्रा दी अशिया ने इंशाअल्लाह वो भी सस्तियाँ होंगी। अच्छा सर, तुसी जिक्र किया माशाअल्लाह बड़ी अच्छी गल है, आलमी सतह ते असीं एडा अच्छा किरदार अदा कर रहे हैं,
ਕਿਉਂਕਿ ਤੁਸੀਂ ਲੋਕਲ ਸਤ੍ਹਾ ਤੇ ਦੇਖਦੇ ਹੋ ਦੋ ਪਾਰਟੀਆਂ ਦੀ ਲੜਾਈ ਹੋ ਰਹੀ ਹੈ, ਤੁਹਾਡੇ ਕੋਲ ਪਾਰਟੀਆਂ ਆ ਜਾਂਦੀਆਂ ਨੇ, ਤੁਸੀਂ ਸੁਲ੍ਹਾ ਕਰਾਣੀ ਹੈ, ਉਹੀ ਰੋਲ ਪਾਕਿਸਤਾਨ ਅਦਾ ਕਰ ਰਿਹਾ। ਉਹ ਪਾਰਟੀਆਂ ਵੀ ਜ਼ਿੱਦੀ ਨੇ, ਲੜਾਈ ਢੇੜੀਆਂ ਹੋਈਆਂ ਨੇ। ਇਹ ਜੇ ਮੌਕੇ ਤੇ ਜਿਹੜਾ ਉਹ ਸੁਲ੍ਹਾ ਕਰਵਾਉਣ ਵਾਲਾ ਕਿ ਉਹ ਕਰਵਾ ਪਾਏਗਾ ਜੋ ਹਾਲਾਤ ਚੱਲ ਰਹੇ ਨੇ? ਜੀ ਜੀ ਬਿਲਕੁਲ। ਵੇਖੋ ਨਾ ਕਿ ਅੱਲਾਹ ਤਾਲਾ ਨੇ ਪਾਕਿਸਤਾਨ ਨੂੰ ਔਰ ਪਾਕਿਸਤਾਨ ਦੀ ਮੌਜੂਦਾ ਕਿਆਦਤ ਨੂੰ ਇੱਜ਼ਤ ਬਖਸ਼ੀ ਕਿ ਅਮਰੀਕਾ ਦੁਨੀਆ ਦਾ ਇੱਕ ਸੁਪਰ ਪਾਵਰ ਹੈ ਬਿਲਕੁਲ। ਔਰ ਸੁਪਰ ਪਾਵਰ ਦੀ ਮੇਜ਼ਬਾਨੀ ਪਾਕਿਸਤਾਨ ਕਰ ਰਿਹਾ ਹੈ ਬਿਲਕੁਲ। ਇਸਲਾਮਾਬਾਦ ਦੇ ਅੰਦਰ। ਇਹ ਮੈਂ ਸਮਝਣਾ ਕਿ ਪਾਕਿਸਤਾਨ ਨੂੰ ਅੱਲਾਹ ਤਾਲਾ ਨੇ ਇੱਜ਼ਤ ਬਖਸ਼ੀ ਔਰ ਪਾਕਿਸਤਾਨ ਦੀ ਕਿਆਦਤ ਦੇ ਉੱਤੇ ਅਗਰ ਅਮਰੀਕਾ ਨੇ ਮੈਂ ਸਮਝਣਾ ਇਤਮਾਦ ਕੀਤਾ ਤੇ ਪਾਕਿਸਤਾਨ ਨੂੰ ਸਾਲਸ ਮੰਨਿਆ ਔਰ ਈਰਾਨ ਨੇ ਵੀ ਇਤਮਾਦ ਕੀਤਾ, तमाम ਜਿਹੜੇ ਇਸਲਾਮੀ ਮਮਾਲਕ ਨੇ ਉਹਨਾਂ ਨੇ ਵੀ ਇਤਮਾਦ ਕੀਤਾ ਕਿ ਇਸ ਕੰਮ ਦਾ, ਚूँकि तमाम जितने भी साढ़े अरब ममालक ने वो कोई इस चीज़ की गारंटी नहीं सी दे सकते और पाकिस्तान को शरफ हासिल होया कि पाकिस्तान ने जिम्मेदारी लई और तमाम इस्लामी ममालक पाकिस्तान के फैसले नूं मनन वास्ते तैयार ने कि जो पाकिस्तान फैसला करे। और पाकिस्तान की हुकूमत ने बड़ा अहम और अच्छा किरदार अदा किया तो मैं समझना कि ये दुनिया की एक सुपर ताकत दा और ईरान भी अल्हम्दुलिल्लाह एक साडा मुस्लिम ब्रदर है, भरा है, वो भी डट के खड़ा सी और पाकिस्तान ने ही एक किरदार अदा किया, अल्लाह ने इज्जत बख्शी। और 2-4 पॉइंट रह गए सन जेड़े नुकात रह गए इंशाअल्लाह ਉਹਦੇ ਉੱਤੇ भी काम जारी है और इतफाक होएगा और इंशाअल्लाह मुस्तकिल ਜਿਹੜੀ ਜੰਗਬੰਦੀ ਹੈ ਨਾ ਇਹ ਹੋਵੇਗੀ। ਉਮੀਦ ਹੈ ਜੀ ਇੰਸ਼ਾਅੱਲਾ ਅਸੀਂ ਇਹ ਔਖੀ ਜਿਹੜੀ ਹੈ ਲੜਾਈ ਇਹ ਅਸੀਂ ਭੁਗਤਾ ਲਾਂਗੇ इंशाअल्लाह। ਅੱਛਾ ਜੀ ਨਾਜ਼ਰੀਨ ਜਿਹੜੇ ਬੈਠੇ ਨੇ ਸਾਡੇ ਕੋਲ ਲੋਕ, ਸਰ ਤੁਸੀਂ ਆਪਣਾ ਕੋਈ ਇਸ਼ੂ ਲੈ ਕੇ ਆਏ ਜੇ, ਹਾਜ਼ਰ ਹੋਏ ਜੇ ਤੇ ਦੱਸੋ ਸਰ। ਸਰ ਸਾਡਾ ਮਸਲਾ ਇਹ ਸੀ ਕਿ ਸ਼ਰੀਫਪੁਰਾ 11ਵੀਂ ਵਾਲੇ ਬਾਜ਼ਾਰ ਦੇ ਬਿਲਕੁਲ ਸਾਹਮਣੇ ਅਸਮਤ ਪਾਰਕ ਸਾਡੇ ਗੈਸ ਦਾ ਮਸਲਾ ਹੈ, ਜਿਹੜਾ ਕਿ ਕੰਮ ਹੋ ਰਿਹਾ ਸੀ, ਤਰੱਕੀ ਦੀ ਕੰਮਾਂ ਦੀ ਵਜ੍ਹਾ ਨਾਲ ਪੈਪ ਡੈਮੇਜ ਵਗੈਰਾ ਹੋ ਗਏ ਨੇ ਤੇ ਗੈਸ ਦਾ ਸਾਡਾ ਮਸਲਾ ਹੈ जी बिल्कुल। इन्हां दा मसला चूँकि गैस का इस वास्ते वे कि सीवरेज सिस्टम उत्थे पाया गया असमत पार्क के अंदर, वाटर सप्लाई पाई गई और जिस टाइम वो क्रेन चली वो वर्किंग करदियां होया वो डैमेज करती उन्हें सूई गैस वाली लाइन। वो अलहमदुलिल्लाह असी ਉਹਦੇ वास्ते वर्किंग कर रहे सां ਜਿਹੜਾ कि 1-2 दिन के अंदर इंशाअल्लाह इन्हां ਨੂੰ ਅਸੀਂ खुशखबरी सुनावांगे और उत्थे पाइपलाइन डलवा के फिर वो चूँकि PCC करना बाजार इस ਲਈ ਉਸ ਤੋਂ ਪਹਿਲੇ ਅਸੀਂ ਸੂਈ ਗੈਸ ਦਾ ਮਾਮਲਾ ਹੱਲ ਕਰਕੇ ਫਿਰ ਉਹਨੂੰ PCC। ਅੱਛਾ ਸਰ, ਇਹਨਾਂ ਦੇ ਸਵਾਲ ਤੋਂ ਮੈਨੂੰ ਯਾਦ ਆ ਗਿਆ, ਕਿਉਂਕਿ ਤੁਸੀਂ ਲੋਕਲ ਕੰਮ ਕਰਵਾਉਂਦੇ ਰਹੇ ਹੋ, ਸਾਰੇ ਚੀਜ਼ਾਂ ਦਾ ਤੁਹਾਨੂੰ ਪਤਾ ਹੈ। ਆਵਾਮ ਦਾ ਇੱਕ ਪਾਕਿਸਤਾਨੀ ਆਵਾਮ ਬੜਾ ਸਵਾਲ ਕਰਦੀ ਹੈ ਜੀ, ਰੋਡ ਪਹਿਲੇ ਬਣਾਉਂਦੇ ਨੇ, ਬਾਅਦ ਚੋਂ ਪੱਟ ਦਿੰਦੇ ਨੇ, ਬਾਅਦ ਚੋਂ ਸੀਵਰੇਜ ਪਾਉਂਦੇ ਨੇ, ਇਸ ਗੱਲ 'ਚ ਕੀ ਹਕਮਤ ਹੈ? ਜੀ ਬਿਲਕੁਲ ਤੁਹਾਡੀ ਗੱਲ ਬੜੀ ਦਰੁਸਤ ਗੱਲ ਹੈ। ਇਸ ਤਰ੍ਹਾਂ ਹੀ ਹੁੰਦਾ ਹੈ ਕਿ ਪਹਿਲੇ ਰੋਡ ਬਣਾ ਜਾਂਦੇ ਸਨ, ਫਿਰ ਉਹਨੂੰ ਖੁਦਾਈ ਵਾਸਤੇ ਸੂਈ ਗੈਸ ਵਾਲਾ ਮਹਿਕਮਾ ਆ ਗਿਆ ਜਾਂ ਵਾਟਰ ਸਪਲਾਈ ਵਾਲਾ ਆ ਗਿਆ। ਮਗਰ ਅਸੀਂ ਇੱਥੇ ਆਪਣੇ ਇਲਾਕੇ ਦੇ ਅੰਦਰ ਇਹ तमाम ਮਹਿਕਮਿਆਂ ਨੂੰ ਸਰਦਾਰ ਅਯਾਜ਼ ਸਾਦਕ ਸਾਹਿਬ ਨੇ ਔਰ ਸੁਹੇਲ ਸ਼ੌਕਤ ਭੱਟ ਸਾਹਿਬ ਨੇ तमाम ਮਹਿਕਮਿਆਂ ਨੂੰ ਪਾਬੰਦ ਕੀਤਾ ਹੈ ਔਰ DC ਲਾਹੌਰ, ਅਸਿਸਟੈਂਟ ਕਮਿਸ਼ਨਰ ਸਾਡੇ ਵਾਘਾ ਸ਼ਾਲੀਮਾਰ ਉਹ ਵੀ ਇਹਨੂੰ ਵੇਖ ਰਹੇ ਨੇ, ਬੜਾ ਧਿਆਨ ਇਹਦਾ ਰੱਖਦੇ ਨੇ ਔਰ ਅਸੀਂ ਇਹ ਸਾਰਿਆਂ ਨੇ ਇਹਨਾਂ ਨੂੰ ਮਿਲ ਜੁਲ ਕੇ ਪਾਬੰਦ ਕੀਤਾ ਹੈ। ਜਿਸ ਤਰ੍ਹਾਂ ਇਹਨਾਂ ਨੇ ਸਵਾਲ ਕੀਤਾ ਕਿ ਸਾਡਾ ਸੂਈ ਗੈਸ, ਇਹਨਾਂ ਦਾ ਬਾਜ਼ਾਰ PCC ਵਾਸਤੇ ਠੇਕੇਦਾਰ ਮੌਜੂਦ ਹੈ ਮਗਰ ਅਸੀਂ ਉਹਨੂੰ ਰੋਕ ਦਿੱਤਾ ਹੈ ਕਿ ਪਹਿਲੇ ਖੁਦਾਈ ਜਿਹੜੀ ਹੋਣੀ ਹੈ ਸੂਈ ਗੈਸ ਦੀ ਉਹ ਹੋਵੇਗੀ, ਠੀਕ ਹੋ ਗਿਆ, ਉਸ ਤੋਂ ਬਾਅਦ ਫਿਰ PCC ਹੋਏਗੀ। तमाम ਮਹਿਕਮੇ ਪਾਬੰਦ ਨੇ कि अगर सूई गैस की लाइन डैमेज हो गई है उन्होंने रिपेयर किया जाए या नई पाइपलाइन डाली जाए, वाटर सप्लाई पहले डाली जाए, सीवरेज पहले डालिया जाए, उस तो बाद फिर जो PCC की जाए। सर ਇਹ ਹੀ ਫਾਇਦਾ ਹੈ ਲੋਕਲ ਨੁਮਾਇੰਦੇ ਦਾ, ਜਦੋਂ ਲੋਕਲ ਨੁਮਾਇੰਦਾ ਬੈਠਾ ਹੋਏਗਾ ਉਹ ਚੀਜ਼ਾਂ ਨੂੰ ਦੇਖੇਗਾ ਔਰ तमाम ਮਹਿਕਮੇ ਡਿਸਕਸ ਕਰਨਗੇ ਕਿਸੇ ਚੀਜ਼ ਨੂੰ, ਵਰਨਾ ਉਹ ਦੇਖੋ ਹਰ ਮਹਿਕਮਾ ਆਦਾ ਨਵਾਂ ਕੋਈ ਇਸ਼ੂ ਸ਼ੁਰੂ ਲੈ ਆਏਗਾ ਜਿਹਦੇ 'ਚ ਕਰਪਸ਼ਨ ਵੀ ਹੋਏਗੀ ਔਰ ਅਗਰ ਲੋਕਲ ਨੁਮਾਇੰਦਾ ਬੈਠਾ ਹੋਏਗਾ ਕਿਸੇ ਜਗ੍ਹਾ ਤੇ ਮੇਰੇ ਖਿਆਲ 'ਚ ਕਰਪਸ਼ਨ ਵੀ ਘਟੇਗੀ। ਨਹੀਂ ਅਸੀਂ ਬਿਲਕੁਲ ਕਰਪਸ਼ਨ ਨਹੀਂ ਹੋਣ ਦਿੱਤੀ। ਸਾਡੇ तमाम ਜਿਹੜੀ ਸਾਡੀ ਯੂਨੀਅਨ ਕਾਉਂਸਲ ਦੇ ਆਪਣੇ ਨੁਮਾਇੰਦੇ ਸਨ, ਸਾਡੇ ਕਾਉਂਸਲਰ, ਸਾਡੇ ਕੋਆਰਡੀਨੇਟਰ, ਅਸੀਂ ਸਭ ਤੋਂ ਵੱਡੀ ਗੱਲ ਹੈ कि जिस मुहल्ले जिस इलाके का असी काम शुरू करवाया है वो मुहल्लेदारां नूं किया है
ਕਿ ਤੁਹਾਡਾ ਇਖਤਿਆਰ ਹੈ, ਤੁਸੀਂ ਇਹਦੀ ਨਿਗਰਾਨੀ ਕਰਨੀ ਹੈ, ਤੁਹਾਡੀ ਜ਼ਿੰਮੇਵਾਰੀ ਹੈ, ਤੁਹਾਡਾ ਕੰਮ ਹੈ, ਤੁਹਾਡੇ ਘਰ ਦੇ ਅੱਗੇ ਕੰਮ ਹੋ ਰਿਹਾ, ਤੁਸੀਂ ਖੁਦ ਨਿਗਰਾਨੀ ਕਰਨੀ। ਔਰ ਅਲਹਮਦੁਲਿਲਾ ਬੜਾ ਅੱਛਾ ਔਰ ਮਿਆਰੀ ਕੰਮ ਹੋ ਰਿਹਾ। ਲੋਕਲ ਨੁਮਾਇੰਦਾ ਬੈਠਾ ਹੋਏਗਾ ਤੇ ਨਿਗਰਾਨੀ ਹੋਏਗੀ, ਨਹੀਂ ਤੇ ਉਹ ਸਾਡੇ ਅਕਸਰ ਪੰਜਾਬੀ 'ਚ ਲੋਕ ਕਹਾਵਤ ਬਣਾਈ ਹੈ ਕਿ ਨਹੀਂ ਤੇ ਸਰਕਾਰ 199 ਦਾ ਮਸਾਲਾ ਲਾ ਦਿੰਦੀ। ਨਹੀਂ ਅਲਹਮਦੁਲਿਲਾ ਅਸੀਂ ਮਸਾਲਾ ਪੂਰਾ ਲਾਇਆ ਜੀ। ਠੀਕ ਹੋ ਗਿਆ। ਅੱਛਾ ਜੀ, ਅਗਲੇ ਭਾਈਜਾਨ। ਮਾਸ਼ਾਅੱਲਾ ਇਸਰਾਰੁਲ ਅਕਬਰ ਸਾਹਿਬ ਸਾਡੇ ਵੱਡੇ ਭਾਈ ਨੇ, ਸਾਡੇ ਚੇਅਰਮੈਨ ਨੇ, ਅਸੀਂ ਇਹਨਾਂ ਦੇ ਕਾਉਂਸਲਰ ਹਾਂ। ਸਾਨੂੰ ਬੇहद ਖੁਸ਼ੀ ਹੈ ਕਿ ਤਾਰੀਖ ਦਾ ਬੜਾ ਵੱਡਾ ਫੰਡ ਸਾਡੀ ਯੂਨੀਅਨ ਕਾਉਂਸਲ ਨੂੰ ਮਿਲਿਆ। ਖੁਸ਼ੀ ਤੇ ਬਹੁਤ ਹੈ, ਲੇਕਿਨ ਕੰਮ ਬੜੀ ਮਿਆਨਾ ਸੁਸਤੀ ਰਵੀਏ ਨਾਲ ਹੋ ਰਹੇ ਨੇ, ਜਿਹਦੇ ਸਾਰਾ ਇਲਾਕਾ ਪੁੱਟਿਆ ਹੈ। ਸਾਡੀ ਸੜਕ ਜਿਹੜੀ ਇਹਦਾ ਸਭ ਤੋਂ ਇਹ ਹਾਲ ਬਣਿਆ ਪਿਆ ਹੈ ਕਿ ਜਨਾਲਾ ਗੁਜ਼ਰਨਾ ਮੁਸ਼ਕਿਲ। ਥੋੜੀ ਚੇਅਰਮੈਨ ਸਾਹਿਬ ਅਮਲੇ ਦੇ ਜਿਹੜਾ ਸਖਤੀ ਕਰੋ ਕਿ ਸਾਡਾ ਰੋਡ ਅੱਛਾ ਹੋਵੇ, ਜਿਹਦੇ ਵਿੱਚ ਮਾਸ਼ਾਅੱਲਾ ਚਲੋ ਬਾਜ਼ਾਰ ਦੇ ਬਾਅਦ 'ਚ ਬਣਦੇ ਰਹਿਣਗੇ, ਪਹਿਲੋਂ ਜਿਹੜਾ ਤਵੱਜੋ ਦੋ ਭੈਣੀ ਰੋਡ ਹਲੇ, ਸ਼ਰੀਪੁਰਾ ਰੋਡ ਹਲੇ। ਦੂਜਾ ਥੋੜਾ ਜਿਹੜਾ ਯੂਨੀਅਨ ਕਾਉਂਸਲ ਹੈ ਮਰੀਮ ਨਵਾਜ਼ ਦੇ ਲੱਗੇ ਨੇ ਬੈਨਰ, ਉਹਨਾਂ ਉੱਤੇ ਕੋਈ ਅਮਲ ਨਹੀਂ ਹੋ ਰਿਹਾ। ਉਹਦੇ ਵਿੱਚ ਕੋਈ ਰੈਲਫ ਨਹੀਂ ਗਰੀਬ ਆਮ ਨੂੰ ਮਿਲ ਰਿਹਾ। ਉਹਦੇ ਲਈ ਥੋੜੀ ਤਵੱਜੋ ਦਿਓ, ਗਰੀਬ ਆਮ ਤੁਹਾਡੀ ਥੋੜੀ ਤਵੱਜੋ ਨਾਲ ਤੁਹਾਨੂੰ ਦੁਆਵਾਂ ਦੇਗੀ। ਜੀ ਮੇਰੇ ਭਾਈ ਨੇ ਜਿਹੜਾ ਸਵਾਲ ਕੀਤਾ, ਇਹ ਯੂਨੀਅਨ ਕਾਉਂਸਲ ਲਖੋੜੈਲ ਤੋਂ ਜਨਰਲ ਕਾਉਂਸਲਰ ਵੀ ਨੇ ਸਾਬਕਾ, ਔਰ ਜਿਹੜਾ ਸੜਕ ਦਾ ਸਵਾਲ ਕੀਤਾ ਹੈ ਉਹ ਸੁਸਤ ਰਵੀ ਬਿਲਕੁਲ ਨਹੀਂ। ਉਹਦਾ ਸਿਰਫ ਪ੍ਰੋਬਲਮ ਤੇ ਨਹੀਂ, ਅਸੀਂ ਮਸਲਾ ਇਹ ਦੱਸਾਂਗਾ ਮੈਂ ਕਿ ਜਿਸ ਤਰ੍ਹਾਂ ਜਨਾਬ ਨੇ ਤੁਸੀਂ ਸਵਾਲ ਕੀਤਾ ਕਿ ਬਾਅਦ 'ਚ ਕੋਈ ਦੂਸਰਾ ਮਹਿਕਮਾ ਖੁਦਾਈ ਵਾਸਤੇ ਆ ਜਾਂਦਾ। ਇਹ ਬੈਨੀ ਰੋਡ ਸਾਡਾ ਜਿਹੜਾ ਹੈ, ਇਹਦੇ 'ਤੇ ਅਸੀਂ ਪਹਿਲੇ ਸੀਵਰੇਜ ਲਾਈਨ ਜਿਹੜੀ ਸੀ ਸਾਡੀ ਛੋਟੀ ਸੀ ਜੀ, ਉਹ 18 ਇੰਚ 1.5 ਫੁੱਟ ਦੀ ਸੀ, ਠੀਕ ਹੋ ਗਿਆ, ਜਿਹਦੇ ਤੇ ਲੋਡ ਸਿਰਫ ਸਾਡੇ ਸ਼ਰੀਫਪੁਰੇ ਦਾ ਸੀ। ਹੁਣ ਚੂੰਕਿ ਅੱਗੇ ਨਵੀਆਂ ਆਬਾਦੀਆਂ ਸਨ, ਉਹਨਾਂ ਨੂੰ ਅਸੀਂ ਇਸ ਸਿਸਟਮ 'ਚ ਸ਼ਾਮਲ ਕੀਤਾ, ਪਾਣੀ ਦਾ ਲੋਡ ਜ਼ਿਆਦਾ ਹੋ ਗਿਆ, ਅਸੀਂ ਉਸ ਲਾਈਨ ਨੂੰ ਰਿਪਲੇਸ ਕਰਵਾਇਆ, ਠੀਕ ਹੈ, ਜਿਸ ਵਜ੍ਹਾ ਤੋਂ ਇਸ ਰੋਡ ਦੀ ਖੁਦਾਈ ਹੋਈ। ਔਰ ਦੂਸਰਾ ਏਰੀਏ ਦੇ ਅੰਦਰ ਪਹਿਲੇ ਵਾਟਰ ਸਪਲਾਈ ਨਹੀਂ ਸੀ ਵਾਸਾ ਦੀ, ਹੁਣ ਅਸੀਂ ਵਾਟਰ ਸਪਲਾਈ ਡਲਵਾ ਰਹੇ ਹਾਂ। ਇਹ ਰੋਡ ਦਾ ਸਿਰਫ ਲੇਟ ਇਸ ਲਈ ਹੈ ਕਿ ਮੇਨ ਲਾਈਨ ਵਾਟਰ ਸਪਲਾਈ ਦੀ ਪੈਣੀ ਹੈ, ਔਰ ਉਸ ਤੋਂ ਬਾਅਦ ਕਨੈਕਸ਼ਨ ਸਾਈਡਾਂ ਦੇ ਗਲੀਆਂ ਦੇ ਸੀਵਰੇਜ ਦੇ ਵਾਟਰ ਸਪਲਾਈ ਦੇ ਹੋਣੇ ਨੇ। ਉਸ ਤੋਂ ਬਾਅਦ ਸੜਕ ਸਾਡੀ ਫੌਰੀ ਸ਼ੁਰੂ ਹੋ ਜਾਏਗੀ। ਔਰ ਸਿਰਫ ਇਸ ਵਜ੍ਹਾ ਤੋਂ ਅਸੀਂ ਸੜਕ ਨੂੰ ਰੋਕਿਆ ਕਿ ਤਾਂ ਕਿ ਜਿਹੜੇ ਕਨੈਕਸ਼ਨ ਜਾਂ ਪਾਈਪਲਾਈਨ ਪੈਣੀ ਹੈ ਉਹਦੇ 'ਚ ਡਾਲਣੀ ਹੈ, ਉਹ ਪਹਿਲੇ ਹੋ ਜਾਵੇ ਤਾਂ ਕਿ ਦੁਬਾਰਾ ਸਾਡੀ ਸੜਕ ਦੀ ਖੁਦਾਈ ਨਾ ਹੋਵੇ ਔਰ ਸਾਡਾ ਰੋਡ 10 20 30 ਸਾਲ ਜਿਹੜਾ ਚੱਲੇ। ਮਤਲਬ ਇੱਕ ਪਾਏਦਾਰ ਰੋਡ। ਪਾਏਦਾਰ ਰੋਡ। ਇੱਕ ਛੋਟੀ ਜਿਹੀ ਬ੍ਰੇਕ ਨਾਜ਼ਰੀਨ ਇੱਥੇ ਲੈਂਦੇ ਆ, ਦੁਬਾਰਾ ਹਾਜ਼ਰ ਹਾਂ। ਵੈਲਕਮ ਬੈਕ ਜੀ। ਅੱਛਾ ਸਰ, ਇੱਕ ਛੋਟਾ ਜਿਹਾ ਸਵਾਲ ਮੇਰੇ ਜ਼ਿਹਨ 'ਚ ਆ ਰਿਹਾ ਸੀ ਕਿ ਅਗਰ ਕੋਈ ਆਮ ਬੰਦਾ ਕਿਸੇ ਜਗ੍ਹਾ ਤੁਸੀਂ ਕੰਮ ਕਰਵਾ ਰਹੇ ਹੋ, ਗਲੀ ਜਾਂ ਮੁਹੱਲੇ 'ਚ ਕੋਈ ਸਟੇ ਵਗੈਰਾ ਲੈ ਲੈਂਦਾ ਤੇ ਉਹਦਾ ਕੀ ਹੱਲ ਹੈ ਕਿ ਤੁਸੀਂ ਜੀ ਮੇਰੀ ਜਗ੍ਹਾ ਤੋਂ ਇਹ ਕੰਮ ਨਹੀਂ ਕਰ ਸਕਦੇ ਜੀ, ਜਾਂ ਮੇਰੀ ਜਗ੍ਹਾ ਇੱਥੋਂ ਹਟਾ ਨਹੀਂ ਸਕਦੇ? ਨਹੀਂ, ਐਸਾ ਕੋਈ ਇਸ਼ੂ ਨਹੀਂ। ਦੇਖੋ ਜਿਹੜੇ ਸੀਵਰੇਜ ਸਿਸਟਮ, ਵਾਟਰ ਸਪਲਾਈ, ਸੂਈ ਗੈਸ, ਇਹ ਸਾਰਾ ਗਲੀਆਂ ਬਾਜ਼ਾਰਾਂ 'ਚ ਹੈ। ਠੀਕ ਹੈ। ਇਹ ਤੇ ਲੋਕਾਂ ਦੀ ਸਹੂਲਤ ਵਾਸਤੇ ਵੀ ਨਾ, ਲੋਕਾਂ ਦੇ ਦਰਵਾਜ਼ੇ ਦੇ ਉੱਤੇ ਉਹਨਾਂ ਨੂੰ ਪਾਣੀ ਪੀਣ ਵਾਲਾ ਮਿਲੇਗਾ, ਗੈਸ ਦੀ ਸਰ ਇਹਦੇ 'ਚ ਸਹੂਲਤ ਇੱਕ ਚੀਜ਼ ਮੈਂ ਐਡ ਕਰਨਾ ਚਾਹੁੰਦਾ ਕਿ ਫਰਜ਼ ਕਰੋ ਕਿਸੇ ਨੇ ਨਾ ਆਪਣੀ ਉਸ ਪੌੜੀਆਂ ਵਧਾ ਦਿੱਤੀਆਂ ਹੋਈਆਂ ਨੇ ਗਲੀ 'ਚ, ਉਹਦੀ ਦੀਵਾਰ ਵਧੀ ਹੋਈ ਹੈ, ਉਹ ਚੀਜ਼ ਜਦੋਂ ਹਕੂਮਤ ਉਹਦੇ ਤੇ ਐਕਸ਼ਨ ਲੈਂਦੀ ਹੈ, ਇਹ ਲੋਕ ਕਈ ਸਟੇ ਵੀ ਲੈ ਲੈਂਦੇ ਨੇ, ਕੁਝ ਲੋਕ ਤੁਹਾਡੇ ਕੋਲ ਵੀ ਲੈ ਕੇ ਆਉਂਦੇ ਨੇ, ਯਾਰ ਦੇਖੋ ਤੁਸੀਂ ਸਾਡੇ ਨੁਮਾਇੰਦੇ ਜੇ ਤੇ ਸਾਡਾ ਇਹ ਹੋ ਰਿਹਾ, ਉਸ ਚੀਜ਼ ਨੂੰ ਕਿਵੇਂ ਡੀਲ ਕਰਦੇ ਹੋ? ਫਿਲਹਾਲ ਤੇ ਸਾਡੇ ਇਲਾਕੇ 'ਚ ਐਸਾ ਕੋਈ ਇਸ਼ੂ ਨਹੀਂ। ਸਾਰੇ ਲੋਕ ਖੁਸ਼ ਨੇ ਕਿ ਕੰਮ ਹੋ ਰਹੇ ਨੇ। ਪਿਛਲੇ ਦਿਨਾਂ 'ਚ ਸਾਡੇ ਏਸੀ ਸਾਹਿਬ ਨੇ ਆਪਰੇਸ਼ਨ ਕੀਤਾ ਤੇਜ਼ਾਬਜ਼ਾਤ ਦੇ ਖਿਲਾਫ ਰੋਡ ਦੇ ਉੱਤੇ, ਔਰ ਥੜੇ ਜਿਹੜੇ ਲੋਕਾਂ ਦੇ ਅੱਗੇ ਵਧੇ ਸਨ, ਥੜੇ ਉਹਨਾਂ ਨੇ ਆਪਰੇਸ਼ਨ ਕਰਕੇ ਉਹਨਾਂ ਨੂੰ ਤੋੜਿਆ, ਕਿਸੇ ਨੇ ਕੋਈ ਇਤਰਾਜ਼ ਨਹੀਂ ਕੀਤਾ। ਐਸਾ ਫਿਲਹਾਲ ਸਾਡੇ ਇਲਾਕੇ 'ਚ ਕੋਈ ਇਸ਼ੂ ਨਹੀਂ ਕਿ ਕੋਈ ਤੇਜ਼ਾਬਜ਼ਾਤ ਦੇ ਖਿਲਾਫ ਅਗਰ ਆਪਰੇਸ਼ਨ ਹੋ ਰਿਹਾ ਹੈ ਤਾਂ ਕੋਈ ਸਟੇ ਲੈ ਆਵੇ, ਜਾਂ ਕੋਈ ਥੜਾ ਤੋੜਦਾ ਹੈ ਕੋਈ ਸਟੇ ਲੈ ਆਵੇ, ਐਸਾ ਕੋਈ ਇਸ਼ੂ ਸਾਹਮਣੇ ਹਾਲੇ ਤੱਕ ਨਹੀਂ ਆਇਆ। ਠੀਕ ਹੋ ਗਿਆ। ਅੱਛਾ ਜੀ, ਅੱਗੇ ਕਿਹੜਾ ਭਾਈ ਪੁੱਛਣਾ ਚਾਹੁੰਦਾ ਜੀ, ਕੀ ਮਸਲਾ ਹੈ? ਕੋਈ ਸਵਾਲ? ਚਾਚੂ ਜੀ, ਸਾਡਾ ਮਸਲਾ ਹੈ ਵੀ ਬੱਤੀ ਦਾ ਬਿੱਲ, ਗੈਸ ਦਾ ਬਿੱਲ, ਪਾਣੀ ਦਾ ਬਿੱਲ, ਇਹਦੇ ਤੋਂ ਇਲਾਵਾ ਬਿੱਲ ਆਇਆ 2500 ਰੁਪਈਆ, ਸਰਕਾਰੀ ਬਿੱਲ ਹੈ ਉਹਦੀ ਨਹੀਂ ਕੋਈ ਸਮਝ ਆ ਰਹੀ ਵੀ ਉਹ ਕਿਸ ਮਸਲੇ ਲਈ ਆਇਆ। ਉਹ ਬਿੱਲ ਤੁਹਾਨੂੰ ਕਿਹੜੇ ਮਹਿਕਮੇ ਦਾ ਹੈ? ਵਾਸਾ ਦਾ ਹੈ ਜਾਂ ਕਿਸੇ ਹੋਰ ਮਹਿਕਮੇ ਦਾ ਹੈ? ਸਰਕਾਰੀ ਹੈ।
ਸਰਕਾਰੀ ਮਹਿਕਮੇ ਹੁੰਦੇ ਹਾਂਜੀ ਨੇ ਸਰਕਾਰੀ ਲੈਵਲ ਦਾ। ਮਹਿਕਮੇ ਦਾ ਜੀ। ਉਹ ਤੁਸੀਂ ਬਿੱਲ ਮੇਰੇ ਕੋਲ ਲੈ ਕੇ ਆਉਣਾ, ਮੈਂ ਵੇਖਣਾ ਉਹਦਾ ਜੋ ਹੱਲ ਹੋ ਸਕਦਾ ਹੈ ਇਨਸ਼ਾਅੱਲਾ ਫਿਰ ਕਰਵਾਵਾਂਗੇ। ਠੀਕ ਹੈ ਜੀ, ਮਿਹਰਬਾਨੀ। ਬਕਾਇਆ ਕੰਮ ਗਲੀਆਂ ਦਾ ਅੱਛਾ ਹੀ ਹੋ ਰਿਹਾ ਹੈ, ਮਾੜਾ ਤੇ ਕੋਈ ਹੋ ਨਹੀਂ ਰਿਹਾ ਜਿਹੜਾ ਕੋਈ ਗਿਲਾ ਸ਼ਿਕਵਾ ਹੋਵੇ। ਸਿਰਫ ਇਹ ਹੀ ਹੈਗਾ ਵੀ ਉਹ 3 ਬਿੱਲ ਤੇ ਆਉਂਦੇ ਨੇ ਤੇ ਇਹ ਚੌਥਾ ਬਿੱਲ ਵੀ ਆਉਣਾ ਸ਼ੁਰੂ ਹੋ ਗਿਆ ਵੀ ਹੁਣ ਇਹ ਪਤਾ ਨਹੀਂ ਟੈਕਸ ਹੈ ਜਾਂ ਕੀ ਹੈ, ਇਹ ਹੁਣ ਤੁਹਾਨੂੰ ਪਤਾ ਹੈ, ਤੁਸੀਂ ਹੱਲ ਕਰਨਾ। ਬਿੱਲ ਲੈ ਕੇ ਆਉਣਾ, ਮੈਂ ਵੇਖਾਂਗਾ ਬਿੱਲ, ਇਨਸ਼ਾਅੱਲਾ ਤੁਹਾਡਾ ਮਾਮਲਾ ਹੱਲ ਕਰਾਵਾਂਗਾ। ਠੀਕ ਹੋ ਜੀ, ਮਿਹਰਬਾਨੀ। ਅੱਛਾ, ਬਿੱਲ ਉਹਨਾਂ ਦੀ ਗੱਲ ਠੀਕ ਹੈ, 2-3 ਪਹਿਲੇ ਆ ਰਹੇ ਨੇ। ਅੱਛਾ, ਇੱਕ ਨਵਾਂ ਬਿੱਲ ਵੀ ਐਡ ਹੋਇਆ ਹੈ, ਸੁਥਰਾ ਪੰਜਾਬ ਵਾਲਾ ਜਿਹੜਾ ਇੱਕ ਸਿਸਟਮ ਸ਼ੁਰੂ ਹੋਇਆ ਹੈ, ਇਹ ਤੁਹਾਡੇ ਇਲਾਕੇ 'ਚ ਕਿਵੇਂ ਇਹ ਟੀਮ ਕੰਮ ਕਰ ਰਹੀ ਹੈ ਔਰ ਇਹ ਕਿੰਨਾ ਅੱਛਾ ਮਨਸੂਬਾ ਹੈ ਸੁਥਰਾ ਪੰਜਾਬ ਪ੍ਰੋਗਰਾਮ? ਜੀ ਇਹ ਬੜਾ ਅੱਛਾ ਮਨਸੂਬਾ ਹੈ ਸੁਥਰਾ ਪੰਜਾਬ ਜੀ। ਮੈਂ ਸਮਝਣਾ ਵਜ਼ੀਰ ਆਲਾ ਪੰਜਾਬ ਮੁਹਤਰਮਾ ਮਰੀਮ ਨਵਾਜ਼ ਸ਼ਰੀਫ ਸਾਹਿਬਾ ਨੇ ਇਹ ਪੂਰੇ ਪੰਜਾਬ ਵਾਸਤੇ ਸੁਥਰਾ ਪੰਜਾਬ ਪ੍ਰੋਗਰਾਮ ਲਾਂਚ ਕੀਤਾ। LWMC ਦਾ ਅਮਲਾ ਅਸਲ 'ਚ ਫੀਲਡ ਦੇ ਵਿੱਚ LWMC ਦਾ ਅਮਲਾ ਹੈ। ਠੀਕ ਹੈ। ਔਰ ਪਹਿਲੇ ਸਾਡਾ ਇਸ ਏਰੀਏ ਦੇ ਅੰਦਰ ਕੂੜਾ ਉਠਾਉਣਾ, ਕੂੜਾ ਚੁੱਕਣਾ ਕੋਈ ਕਨਸੈਪਟ ਹੀ ਨਹੀਂ ਸੀ ਹੈ। ਹੁਣ ਅਲਹਮਦੁਲਿਲਾ ਸਾਡੇ ਯੂਨੀਅਨ ਕਾਉਂਸਲ ਦੇ ਅੰਦਰ ਇਸ ਇਲਾਕੇ ਦੇ ਅੰਦਰ ਰਕਸ਼ੇ ਚੱਲਦੇ ਨੇ ਜਿਹੜੇ ਘਰ ਘਰ ਜਾ ਕੇ ਕਲੈਕਟ ਕਰਦੇ ਨੇ ਔਰ ਕੂੜਾ ਉਠਾ ਕੇ ਲੈ ਕੇ ਜਾਂਦੇ ਨੇ, ਯਾਨੀ ਸਫਾਈ ਦਾ। ਔਰ ਇਹਨਾਂ ਦੇ ਸੁਥਰਾ ਪੰਜਾਬ ਜਿਹੜਾ ਉਹ LWMC ਦੇ ਉੱਤੇ ਇੱਕ ਅਥਾਰਟੀ ਹੈ ਜਿਹੜੀ ਕਿ ਇਹ ਕੰਮ ਨੂੰ ਚੈੱਕ ਕਰਦੀ। ਔਰ ਜਿਸ ਇਲਾਕੇ ਦੇ ਅੰਦਰ ਅਗਰ ਕੋਈ ਵੀ ਫਰਦ, ਕੋਈ ਸੁਪਰਵਾਈਜ਼ਰ, ਕੋਈ ZO ਅਗਰ ਉਹਦੀ ਨਾਕਸ ਕਾਰਕਰਦਗੀ ਹੈ, ਉਹਨਾਂ ਦੀ ਰਿਪੋਰਟ ਦੇ ਉੱਤੇ ਫਿਰ ਉਹਨਾਂ ਨੂੰ ਸਜ਼ਾ ਦਿੱਤੀ ਜਾਂਦੀ ਹੈ। ਔਰ ਇਹ ਬੜਾ ਅੱਛਾ ਚੈੱਕ ਐਂਡ ਬੈਲੈਂਸ LWMC ਦੇ ਉੱਤੇ ਰੱਖਿਆ ਗਿਆ ਹੈ ਔਰ ਸਫਾਈ ਦਾ ਮਿਆਰ ਜਿਹੜਾ ਬਹੁਤ ਬਿਹਤਰ ਹੈ। ਠੀਕ ਹੋ ਗਿਆ। ਅੱਛਾ ਜੀ, ਅਗਲੇ ਭਾਈ ਕਿਹੜੇ ਨੇ, ਕਿੰਨਾ ਮਸਲਾ ਹੈ ਜੀ? ਚੇਅਰਮੈਨ ਸਾਹਿਬ, ਮੇਰਾ ਤੁਹਾਡੇ ਨਾਲ ਇਹ ਸਵਾਲ ਹੈਗਾ ਹੈ ਕਿ ਇੱਥੇ ਬੁਨਿਆਦੀ ਸਿਹਤ ਨਾਲ ਬੜੇ ਮੁਤਾਸਰ ਨੇ ਲੋਕ। ਇੱਥੇ ਜ਼ੱਚਾ ਬੱਚਾ ਹਸਪੀਟਲ ਨਹੀਂ ਹੈ, ਦੂਰ ਜਾਣਾ ਪੈਂਦਾ ਹੈ, ਲੋਕਾਂ ਨੂੰ ਬੜੇ ਮਸਲੇ ਮਸਾਇਲ ਨੇ ਤੇ ਨਾ ਹੀ ਕੋਈ ਇੱਥੇ ਜਿਹੜਾ ਹੈਗਾ ਨਾ ਗਰਾਊਂਡ ਹੈ ਬੱਚਿਆਂ ਵਾਸਤੇ, ਤੇ ਉਹਦਾ ਕੋਈ ਹੱਲ ਕੀਤਾ ਜਾਏ, ਮਿਹਰਬਾਨੀ ਜੀ। ਇੱਕ ਤੇ ਸਵਾਲ ਹੈਲਥ ਦੇ ਬਾਰੇ ਤੁਸੀਂ ਕੀਤਾ ਹੈ, ਉਹ ਅਲਹਮਦੁਲਿਲਾ ਸਾਡੇ ਇੱਥੇ ਯੂਨੀਅਨ ਕਾਉਂਸਲ ਦੇ ਵਿੱਚ ਇੱਕ ਡਿਸਪੈਂਸਰੀ ਸੀ। ਠੀਕ ਹੈ। ਉਹ ਡਿਸਪੈਂਸਰੀ ਦੀ ਜਗ੍ਹਾ ਤੇ ਅਸੀਂ ਚੀਫ ਮਿਨਿਸਟਰ ਵਜ਼ੀਰ ਆਲਾ ਪੰਜਾਬ ਨੇ ਜਿਹੜਾ ਹੈਲਥ ਵਾਸਤੇ ਪ੍ਰੋਗਰਾਮ ਦਿਹਾਤੀ ਏਰੀਆ ਦੇ ਅੰਦਰ ਦਿੱਤਾ ਮਰੀਮ ਹੈ, ਨਵਾਜ਼ ਕਲੀਨਿਕ। ਮਰੀਮ ਨਵਾਜ਼ ਕਲੀਨਿਕ, ਉਹ ਪਹਿਲੇ ਬਿਲਡਿੰਗ ਨੂੰ ਢਾਹ ਕੇ ਤੇ ਉੱਥੇ ਦੁਬਾਰਾ ਬਿਲਡਿੰਗ ਨਵੀਂ ਸ਼ੁਰੂ ਹੋਈ ਜਿਸ ਦੇ ਅੰਦਰ 2 ਬੈੱਡ ਹੋਣਗੇ। ਠੀਕ ਹੈ। ਮੈਡੀਕਲ ਆਫੀਸਰ ਹੋਏਗਾ, ਆਪਰੇਸ਼ਨ ਰੂਮ ਹੋਏਗਾ ਔਰ 24 ਆਵਰ ਉੱਥੇ ਸਟਾਫ ਜਿਹੜਾ ਮੌਜੂਦ ਹੋਏਗਾ। ਉਹ ਅਲਹਮਦੁਲਿਲਾ ਸਾਡੇ ਇਲਾਕੇ ਨੂੰ, ਸਾਡੇ ਗਰੀਬ ਲੋਕ ਜਿਹੜੇ ਦੂਰ ਦਰਾਜ਼ ਜਾਂ ਐਮਰਜੈਂਸੀ ਇੱਕਦਮ ਕੋਈ ਖੁਦਾ ਨਾ ਖਾਸਤਾ ਹੁੰਦੀ ਤੇ ਉੱਥੇ ਜਾ ਕੇ ਆਪਣਾ ਚੈੱਕਅਪ ਕਰਵਾ ਸਕਣਗੇ। ਦੂਸਰੀ ਗੱਲ ਇਹਨਾਂ ਨੇ ਕੀਤੀ ਗਰਾਊਂਡ ਦੀ। ਜੀ ਜੀ। ਗਰਾਊਂਡ ਵਾਸਤੇ ਗਰਾਊਂਡ ਬੜੀ ਜ਼ਰੂਰੀ ਹੈ ਬਿਲਕੁਲ। ਕਿਸੇ ਵੀ ਮੁਆਸ਼ਰੇ ਦੇ, ਕਿਸੇ ਵੀ ਬੱਚਿਆਂ ਦੇ, ਨੌਜਵਾਨਾਂ ਦੇ ਨਸ਼ੋ ਨਮਾ ਵਾਸਤੇ ਖੇਲਾਂ ਬੜੀਆਂ ਜ਼ਰੂਰੀ ਨੇ। ਸਾਡੇ ਕੋਲ ਗਵਰਨਮੈਂਟ ਹਾਈ ਸਕੂਲ, ਬॉयਜ਼ ਹਾਈ ਸਕੂਲ ਹੈ, ਉੱਥੇ ਗਰਾਊਂਡ ਮੌਜੂਦ ਹੈ ਮਗਰ ਰਿੰਗ ਰੋਡ ਦੀ ਦੂਸਰੀ ਸਾਈਡ ਤੇ ਵੇ। ਠੀਕ ਹੈ। ਉਧਰ ਬੱਚਿਆਂ ਦਾ ਜਾਣਾ ਜ਼ਰਾ ਮੁਸ਼ਕਲ ਹੈ ਤੇ ਉਹ ਸਾਡੀ ਕੋਸ਼ਿਸ਼ ਹੈ ਕਿ ਅਗਰ ਸਾਨੂੰ ਨਜ਼ਦੀਕ ਇਰਦ ਗਿਰਦ ਕੋਈ ਜ਼ਮੀਨ ਮਿਲ ਜਾਏ ਉਹਦੇ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਸਾਡਾ ਪਟਵਾਰੀ ਸਾਹਿਬ ਨਾਲ ਵੀ ਮਸ਼ਵਰਾ ਹੋਇਆ ਹੈ ਕਿ ਅਗਰ ਕੋਈ ਸਰਕਾਰੀ ਜ਼ਮੀਨ ਸਾਡੇ ਇਲਾਕੇ 'ਚ ਕੋਈ ਮਿਲਦੀ ਹੈ ਤੇ ਅਸੀਂ ਫਿਰ ਰਿਕੁਐਸਟ ਕਰੀਏ ਸੁਹੇਲ ਸ਼ੌਕਤ ਭੱਟ ਸਾਹਿਬ ਨੂੰ, ਸਰਦਾਰ ਅਯਾਜ਼ ਸਾਦਕ ਸਾਹਿਬ ਨੂੰ ਕਿ ਇਸ ਇਲਾਕੇ ਦੇ ਅੰਦਰ ਇੱਕ ਮਿਨੀ ਸਟੇਡੀਅਮ ਗਰਾਊਂਡ ਜਿਹੜੀ ਖੇਲਾਂ ਵਾਸਤੇ, ਜਿਹੜੀ ਬੱਚਿਆਂ ਵਾਸਤੇ ਬਣਾਈ ਜਾਏ, ਨੌਜਵਾਨਾਂ ਵਾਸਤੇ। ਅੱਛਾ ਸਰ, ਇਹ ਕੁਝ ਚੀਜ਼ਾਂ ਇਸ ਵੇ ਤੋਂ ਵੀ ਜ਼ਰੂਰੀ ਹੋ ਗਈਆਂ ਨੇ ਕਿ ਹੁਣ ਨੌਜਵਾਨ ਨਸਲ ਬਹੁਤ ਜ਼ਿਆਦਾ ਹੈ ਪਾਕਿਸਤਾਨ 'ਚ ਅੱਗੇ 60% ਤੋਂ ਜ਼ਿਆਦਾ ਜਿਹੜੀ ਆਬਾਦੀ ਹੈ ਉਹਦਾ ਤਨਾਸਬ ਹੈ ਜਿਹੜੇ ਨੌਜਵਾਨ ਨਸਲ ਹੈ। ਨੌਜਵਾਨ ਨੂੰ ਕਾਇਲ ਕਰਨਾ ਵੀ ਮੁਸ਼ਕਿਲ ਹੈ। ਉਹਨਾਂ ਨੂੰ ਤੁਸੀਂ ਕੁਝ ਐਸੀਆਂ ਚੀਜ਼ਾਂ ਦਿਓ ਕਿ ਜਿਵੇਂ ਗਰਾਊਂਡ ਹੋ ਗਏ ਜਾਂ ਕੁਝ ਸਕਿੱਲਸ ਉਹਨਾਂ ਨੂੰ ਐਸੀਆਂ ਸਿਖਾਈਆਂ ਜਾਵਣ। ਕੁਝ ਇਸ ਹਵਾਲੇ ਨਾਲ ਵੀ ਕੰਮ ਹੋ ਰਿਹਾ ਨੌਜਵਾਨਾਂ ਨੂੰ ਲੈ ਕੇ? ਜੀ ਬਿਲਕੁਲ, ਨੌਜਵਾਨ ਨਸਲ ਹੀ ਸਰਮਾਇਆ ਹੈ। ਜੀ ਜੀ। ਪਾਕਿਸਤਾਨ ਦੀ ਬਾਗ ਦੌੜ ਜਿਹੜੀ ਨੌਜਵਾਨ ਨਸਲ ਦੇ ਹੱਥੀ ਹੋਣੀ ਤੇ ਇਸ ਵਾਸਤੇ ਇਹ ਬੜਾ ਜ਼ਰੂਰੀ ਹੈ। ਮਗਰ ਕੁਝ ਮਸਾਇਲ ਐਸੇ ਜਿਨ੍ਹਾਂ 'ਚੋਂ ਪਾਕਿਸਤਾਨ ਇਸ ਵਕਤ ਗੁਜ਼ਰ ਰਿਹਾ ਹੈ। ਜੀ ਜੀ। ਉਹ ਸਭ ਤੋਂ ਵੱਡਾ ਮਸਲਾ ਜਿਹੜਾ ਜੰਗੀ ਹਾਲਾਤ। ਮੈਂ ਸਮਝਦਾ ਜਦੋਂ ਇਹ ਮੁਸ਼ਕਲਾਤ ਤੋਂ ਗੁਜ਼ਰ ਜਾਣਗੇ ਫਿਰ ਨੌਜਵਾਨਾਂ ਵਾਸਤੇ ਰੋਜ਼ਗਾਰ ਵੀ ਹੋਏਗਾ, ਨੌਕਰੀਆਂ ਵੀ ਹੋਣਗੀਆਂ ਔਰ ਇਨਸ਼ਾਅੱਲਾ ਸਭ ਗਰੀਬ ਦੇ ਘਰ ਤਹਿਲੀਜ਼ ਤੱਕ ਵੀ ਰੋਜ਼ਗਾਰ ਜਿਹੜਾ ਨਾ ਪਹੁੰਚੇਗਾ। ਅੱਛਾ ਸਰ, ਇੱਕ
ਥੋੜਾ ਜਿਹਾ ਮੁਸ਼ਕਲ ਸਵਾਲ ਵੀ ਮੈਂ ਇੱਥੇ ਕਰਨਾ ਚਾਹਨਾ ਕਿ ਰੋਜ਼ਗਾਰ ਨਹੀਂ ਵਾਕਈ ਮਿਲ ਰਿਹਾ ਆਵਾਮ ਨੂੰ। ਪਹਿਲੇ ਤਾਂ ਤੁਹਾਡੇ ਕੋਲ ਲੋਕਲ ਨੁਮਾਇੰਦਿਆਂ ਕੋਲ ਕੋਈ ਦਰਜਾ ਚਾਰਮ ਦੀਆਂ ਵੀ ਨੌਕਰੀਆਂ ਆ ਜਾਂਦੀਆਂ ਸਨ, ਲੇਕਿਨ ਹੁਣ ਉਹ ਵੀ ਨਹੀਂ ਆ ਰਹੀਆਂ। ਕੀ ਸਮਝਦੇ ਹੋ ਅੱਗੇ ਹਕੂਮਤ ਕੋਈ ਇਸ ਹਵਾਲੇ ਨਾਲ ਕੁਝ ਕਰਨਾ ਚਾਹੁੰਦੀ ਹੈ ਕਿ ਆਵਾਮ ਨੂੰ ਨੌਕਰੀਆਂ ਮਿਲਣ ਸਰਕਾਰੀ ਮੁਲਾਜ਼ਮਤਾਂ? ਜੀ ਦੇਖੋ ਇਹ ਨਹੀਂ ਅਸੀਂ ਕਹਿ ਸਕਦੇ ਕਿ ਨੌਕਰੀਆਂ ਨਹੀਂ ਹੈ। ਬਿਲਕੁਲ ਤੁਸੀਂ ਵੇਖੋ ਮੁਖਤਲਿਫ ਮਹਿਕਮਿਆਂ ਦੇ ਅੰਦਰ ਸਾਡੇ ਰੋਜ਼ ਦੀ ਰੂਟੀਨ ਹੈ, ਤੁਸੀਂ ਅਖਬਾਰਾਂ ਚੈੱਕ ਕਰੋ, ਇਸ਼ਤਿਹਾਰਾਂ ਚੈੱਕ ਕਰੋ, ਮੁਖਤਲਿਫ ਮਹਿਕਮਿਆਂ ਦੇ ਅੰਦਰ ਨੌਕਰੀਆਂ ਅਸਾਮੀਆਂ ਨਿਕਲਦੀਆਂ ਨੇ, ਨੌਜਵਾਨ ਉੱਤੇ ਅਪਲਾਈ ਕਰ ਰਹੇ ਨੇ, ਨੌਕਰੀਆਂ ਮਿਲ ਵੀ ਰਹੀਆਂ ਨੇ ਔਰ ਉਹ ਮੈਰਿਟ 'ਤੇ। ਜੀ ਜੀ, ਤੁਸੀਂ ਇਹ ਕਹਿ ਸਕਦੇ ਜੇ ਕਿ ਜਿਸ ਤਰ੍ਹਾਂ ਕੁਝ ਸਾਬਕਾ ਦੌਰ ਦੇ ਅੰਦਰ ਸਿਫਾਰਸ਼ੀ ਨੌਕਰੀਆਂ ਮਿਲਦੀਆਂ ਸਨ, ਤਾਂ ਮੈਰਿਟ ਤੋਂ ਹਟ ਕੇ ਨੌਕਰੀਆਂ ਕੁਝ ਮਿਲਦੀਆਂ ਮਹਿਕਮਾ ਸਨ। ਤਾਲੀਮ ਵਾਲੀਆਂ ਨੌਕਰੀਆਂ ਵੀ ਮਿਲ ਜਾਂਦੀਆਂ ਸਨ ਲੋਕਾਂ ਨੂੰ। ਹਾਂਜੀ, ਤੇ ਉਹ ਜਿਹੜੀਆਂ ਮੈਰਿਟ ਤੋਂ ਹਟ ਕੇ ਨੌਕਰੀਆਂ ਉਹ ਨਹੀਂ ਮਿਲ ਰਹੀਆਂ। ਇਸ ਵਾਸਤੇ ਸਾਨੂੰ ਮਹਿਸੂਸ ਹੁੰਦਾ ਹੈ ਕਿ ਨੌਕਰੀਆਂ ਨਹੀਂ ਹੈ ਸ਼ਾਇਦ। ਮਗਰ ਤੁਸੀਂ ਡੇਲੀ ਵੇਖੋ ਇਹ ਹੁਣ ਪਿਛਲੇ ਦਿਨਾਂ ਦੇ ਵਿੱਚ CSS ਦੇ FIA ਦੇ ਵਿੱਚ, CSS FIA 'ਚ, ਜੀ ਜੀ, ਨਾਰਕੋਟੈਕਸ ਦੇ ਅੰਦਰ, ਮੁਖਤਲਿਫ ਮਹਿਕਮਿਆਂ ਦੇ ਅੰਦਰ ਅਸਾਮੀਆਂ ਆਈਆਂ। ਸੋਸ਼ਲ ਵੈਲਫੇਅਰ ਮਿਨਿਸਟਰੀ ਦੇ ਵਿੱਚ ਕਾਫੀ ਪੂਰੇ ਪੰਜਾਬ 'ਚ ਬਿਲਕੁਲ। ਅਸਾਮੀਆਂ ਨਿਕਲੀਆਂ ਔਰ ਲੋਕਾਂ ਨੂੰ ਤੁਹਾਡੇ ਕੋਲ ਤਾਂ ਮੈਰਿਟ ਲੋਕ ਆਉਂਦੇ ਹੁੰਦੇ ਨੇ ਸਰ, ਮਾਜ਼ਰ ਤੁਹਾਡੀ ਗੱਲ ਕੱਟ ਰਿਹਾ ਕਿ ਵਫਾਕ 'ਚ ਵੀ ਤੁਸੀਂ ਬੈਠੇ ਹੋ ਜਾਂ ਸਾਦਕ ਸਾਹਿਬ ਬੈਠੇ ਨੇ, ਥੱਲੇ ਵੀ ਬੈਠੇ ਨੇ ਮਿਨਿਸਟਰ ਸਾਹਿਬ ਤੁਹਾਡੇ ਸੂਬੇ 'ਚ, ਤੁਸੀਂ ਤਾਂ ਨੌਕਰੀ ਜ਼ਰੂਰ ਲੈ ਕੇ ਦੇ ਸਕਦੇ ਜੀ। ਨਹੀਂ ਅਗਰ ਦੇਖੋ ਇਸ ਤਰ੍ਹਾਂ ਦੀ ਆਵਾਮ ਆਦੀ ਫਿਰ ਕੀ ਕਹਿੰਦੇ ਹੋ? ਜੀ ਦੇਖੋ ਉਹ ਅਸੀਂ ਰਹਿਨੁਮਾਈ ਕਰਨੇ ਆ ਜੀ ਜੀ, ਕਿ ਬਈ ਫਲਾਂ ਮਹਿਕਮੇ ਦੇ ਵਿੱਚ ਭਰਤੀ ਹੋ ਰਹੀ, ਅਪਲਾਈ ਕਰੋ, ਠੀਕ ਹੈ। ਉਹਦੇ ਵਾਸਤੇ ਮੈਰਿਟ ਬੜਾ ਜ਼ਰੂਰੀ ਹੈ। ਹੂੰ, ਉਹ ਭਰਤੀਆਂ ਇੱਕ ਵਕਤ ਸੀ, ਇੱਕ ਦੌਰ ਸੀ ਹਾਂਜੀ, ਕਿ ਮਿਨਿਸਟਰ ਨੇ ਸਾਈਨ ਕਰਤੇ ਤੇ ਤੁਸੀਂ ਭਰਤੀ ਹੋ ਨੌਕਰੀ ਗਏ, MPA ਨੇ ਫਾਰਵਰਡ ਕਰਤਾ ਤੁਸੀਂ ਭਰਤੀ ਹੋ ਗਏ। ਮਗਰ ਮੀਆਂ ਮੁਹੰਮਦ ਨਵਾਜ਼ ਸ਼ਰੀਫ ਸਾਹਿਬ ਦੀ ਇਹ ਪਾਲਿਸੀ ਨਹੀਂ। ਮੈਰਿਟ ਤੇ ਉਹ ਕਹਿੰਦੇ ਨੇ ਕਿ ਜਿਹੜਾ ਇਸ਼ਤਿਹਾਰ ਦਿਓ, ਮੈਰਿਟ ਦੇ ਉੱਤੇ ਜਿਹੜਾ ਬੱਚਾ ਇਮਤਿਹਾਨ ਪਾਸ ਕਰਦਾ ਹੈ, ਇੰਟਰਵਿਊ ਪਾਸ ਕਰਦਾ ਹੈ, ਉਹਦਾ ਹੱਕ ਬਣਦਾ ਹੈ, ਉਹਦਾ ਹੱਕ ਨਾ ਮਾਰਿਆ ਜਾਏ। ਕਿਸੇ ਦੇ ਸਿਫਾਰਸ਼ੀ ਬਿਲਕੁਲ ਨੌਕਰੀਆਂ ਨਹੀਂ। ਬਿਲਕੁਲ। ਅਸੀਂ ਇਸੇ ਤਰ੍ਹਾਂ ਨੌਜਵਾਨ ਸਾਡੇ ਕੋਲ ਆਉਂਦੇ ਨੇ, ਅਸੀਂ ਉਹਨਾਂ ਦੀ ਰਹਿਨੁਮਾਈ ਕਰਨੇ ਆ ਕਿ ਇਸ ਤਰੀਕੇ ਨਾਲ ਤੁਸੀਂ ਅਪਲਾਈ ਕਰੋ, ਟੈਸਟ ਦਿਓ, ਉਹਦੇ ਵਿੱਚ ਅਸੀਂ ਰਹਿਨੁਮਾਈ ਕਰ ਸਕਦੇ ਹਾਂ, ਉਹ ਅਸੀਂ ਕਰਨੇ ਆ। ਹਾਂਜੀ, ਕਿਸੇ ਹੋਰ ਦਾ ਕੋਈ ਮਸਲਾ ਤੁਸੀਂ ਪੁੱਛਣਾ ਜੀ? ਹਾਂਜੀ ਇਸ ਇਲਾਕੇ 'ਚ ਤੁਹਾਡੇ ਹੀ ਸਭ ਤੋਂ ਜ਼ਿਆਦਾ ਮਸਲੇ ਨੇ ਜੀ। ਹਾਂਜੀ ਚੇਅਰਮੈਨ ਸਾਹਿਬ, ਤਾਲੀਮ ਦੇ ਹਵਾਲੇ ਨਾਲ ਮੇਰਾ ਇੱਕ ਹੋਰ ਸਵਾਲ ਹੈਗਾ ਹੈ ਕਿ ਗਰਮੀਆਂ ਦੀਆਂ ਛੁੱਟੀਆਂ ਹੋ ਜਾਂਦੀਆਂ, ਸਕੂਲ ਬੰਦ ਹੋ ਜਾਂਦੇ ਨੇ, ਅਕੈਡਮੀਆਂ ਬੰਦ ਹੋ ਜਾਂਦੀਆਂ ਤੇ ਉਹ ਫੀਸ ਕਾਦੀ ਪੇ ਕਰ ਰਹੇ ਨੇ। ਲਿਹਾਜ਼ਾ ਇਹ ਬੜਾ ਵੱਡਾ ਮਸਲਾ ਹੈ। ਜਦੋਂ ਬੰਦ ਹੋ ਜਾਂਦੇ ਨੇ ਤੇ ਫਿਰ ਉਹ ਫੀਸ ਨਹੀਂ ਉਹਨਾਂ ਨੂੰ ਲੈਣੀ ਚਾਹੀਦੀ। ਜੀ ਵੇਖੋ, ਛੁੱਟੀਆਂ ਅਗਰ ਹੁੰਦੀਆਂ ਨੇ ਤੇ ਫੀਸ ਅਗਰ ਗਵਰਨਮੈਂਟ ਵਸੂਲ ਕਰਦੀ ਤੇ ਟੀਚਰਾਂ ਨੂੰ ਤਨਖਾਹ ਵੀ ਅਦਾ ਕਰਦੀ। ਇਸ ਵਾਸਤੇ ਇੱਕ ਸਿਸਟਮ ਹੈ। ਛੁੱਟੀਆਂ ਇਸ ਲਈ ਕੀਤੀਆਂ ਜਾਂਦੀਆਂ ਕਿ ਗਰਮੀ ਦੇ ਅੰਦਰ ਬੱਚਿਆਂ ਨੂੰ ਗਰਮੀ ਬਰਦਾਸ਼ਤ ਨਹੀਂ ਹੁੰਦੀ, ਹਾਦਸਾਤ ਵੀ ਹੁੰਦੇ ਨੇ ਗਰਮੀ ਨਾਲ। ਇਸ ਵਾਸਤੇ ਉਹ ਇੱਕ ਸਹੂਲਤ ਦਿੱਤੀ ਜਾਂਦੀ ਹੈ। ਤੇ ਫੀਸ ਇਸ ਲਈ ਕਿ ਤੁਸੀਂ ਉਹ ਵੇਖੋ ਕਿ ਜਿਹੜਾ ਸਿਸਟਮ ਹੈ, ਟੀਚਰ ਤਨਖਾਹ ਤੇ ਨਹੀਂ ਛੱਡਦੇ, ਉਹ ਕਹਿਣਗੇ ਸਾਡੀ ਤਾਂ ਤਨਖਾਹ ਦਿਓ, ਛੁੱਟੀਆਂ ਭਾਵੇਂ ਹੋਣ ਜਾਂ ਨਾ ਹੋਣ। ਅੱਛਾ, ਮੇਰੇ ਖਿਆਲ 'ਚ ਇਸ ਪ੍ਰਾਈਵੇਟ ਸਕੂਲਾਂ ਦਾ ਪੁੱਛ ਰਹੇ ਹੁੰਦੇ ਨੇ ਜੀ। ਇਸੇ ਤਰ੍ਹਾਂ ਹੀ ਪ੍ਰਾਈਵੇਟ ਸਕੂਲਾਂ ਦਾ ਵੀ ਮੈਂ ਪ੍ਰਾਈਵੇਟ ਸਕੂਲਾਂ ਸਮਝਦਾ, ਵਾਲੇ ਟੀਚਰ ਨੂੰ ਮੈਨੂੰ ਲੱਗਦਾ ਤਨਖਾਹ ਵੀ ਅੱਧੀ ਦਿੰਦੇ ਨੇ ਛੁੱਟੀਆਂ 'ਚ। ਮੈਂ ਸਮਝਦਾ ਜੀ ਪ੍ਰਾਈਵੇਟ ਸਕੂਲਾਂ ਦਾ ਵੀ ਇੱਕ ਆਪਣਾ ਸਿਸਟਮ ਹੈ, ਸਟਾਫ ਹੈ, ਉਹਨਾਂ ਦੀਆਂ ਤਨਖਾਹਾਂ ਨੇ, ਬਿੱਲ ਨੇ। ਇਸ ਵਾਸਤੇ ਛੁੱਟੀਆਂ ਦਿੱਤੀਆਂ ਜਾਂਦੀਆਂ ਬੱਚਿਆਂ ਦੀ ਸਹੂਲਤ ਵਾਸਤੇ, ਜੀ ਜੀ, ਤਾਂ ਕਿ ਗਰਮੀ ਤੋਂ ਉਹਨਾਂ ਦੀ ਬਚਤ ਹੋ ਸਕੇ। ਤੇ ਬਹਰਹਾਲ ਇਹ ਗੱਲ ਤੇ ਤੁਹਾਡੀ, ਅਸੀਂ ਇਹਨੂੰ ਇਨਕਾਰ ਨਹੀਂ ਕਰਦੇ, ਤੁਹਾਡੀ ਗੱਲ ਨੂੰ ਅਸੀਂ ਈਵਾਨ ਤੱਕ ਪਹੁੰਚਾਵਾਂਗੇ ਅੱਗੇ ਕਿ ਭਈ ਇਹਦੇ ਵਿੱਚ ਵੀ ਕੋਈ ਰਿਲੈਕਸੇਸ਼ਨ ਹੋਣੀ ਚਾਹੀਦੀ ਹੈ। ਅੱਛਾ ਸਰ, ਤੁਹਾਡੇ ਕੋਲ ਇੱਥੇ ਨੁਮਾਇੰਦਗੀ ਸੂਬੇ ਦੀ ਵੀ ਹੈ, ਤੁਹਾਡੇ ਕੋਲ ਸੂਬੇ ਜਿਹੜੀ ਮਿਨਿਸਟਰੀ ਵੀ ਹੈ, ਸੁਹੇਲ ਸ਼ੌਕਤ ਬੱਟ ਸਾਹਿਬ ਜਿਹੜਾ ਇਹਦਾ ਅੱਛਾ ਕੰਮ ਕਰ ਰਹੇ ਨੇ। ਸਰ, ਬੈਤੁਲ ਮਾਲ ਦੇ ਹਵਾਲੇ ਨਾਲ ਇੰਨੇ ਫੰਡਸ ਹੁੰਦੇ ਨੇ, ਤੁਹਾਡੇ ਇਲਾਕੇ ਨੂੰ ਹਾਲੇ ਤੱਕ ਤੁਸੀਂ ਕੀ ਫਾਇਦਾ ਮਿਲਿਆ ਇਹਦੇ ਤੋਂ? ਜੀ ਬਿਲਕੁਲ, ਉਹਦੇ ਜਿਹੜੇ ਬੈਤੁਲ ਮਾਲ ਦੇ ਫੰਡਸ ਨੇ ਨਾ, ਉਹ ਡਿਵੈਲਪਮੈਂਟ ਦੇ ਫੰਡਸ ਨਹੀਂ ਹੁੰਦੇ ਜੀ ਜੀ, ਉਹਦੇ ਬੜੇ ਅੱਛੇ ਇਨੀਸ਼ੀਏਟਿਵ ਵਜ਼ੀਰ ਆਲਾ ਸ਼ਾਦੀਆਂ ਪੰਜਾਬ ਕਰਵਾ ਨੇ, ਦਿੱਤੀਆਂ। ਇਜਤਮਾਈ ਸ਼ਾਦੀਆਂ, ਧੀਰਾਨੀ ਪ੍ਰੋਗਰਾਮ ਜੀ, ਜੀ, ਜੀ। ਵਜ਼ੀਰ ਆਲਾ ਮੁਹਤਰਮਾ ਮਰੀਮ ਨਵਾਜ਼ ਸ਼ਰੀਫ ਸਾਹਿਬਾ ਨੇ ਦਿੱਤਾ, ਜੀ, ਜੀ। ਜਿਹੜਾ ਕਿ ਅੱਜ ਤੱਕ ਬੈਤੁਲ ਮਾਲ ਦੇ ਥਰੂ ਕਿਸੇ ਨੂੰ ਨਹੀਂ ਸੀ ਪਤਾ ਕਿ ਕੋਈ ਕੰਮ ਹੁੰਦੇ ਨੇ। ਬਿਲਕੁਲ ਬੈਤੁਲ ਮਾਲ ਪੰਜਾਬ ਤੱਕ ਕਿਸੇ ਨੂੰ ਪਤਾ ਹੀ ਨਹੀਂ ਸੀ। ਬਿਲਕੁਲ, ਜਦੋਂ ਦੇ ਉਹਦੇ ਵਜ਼ੀਰ ਬਣੇ ਸੁਹੇਲ ਸ਼ੌਕਤ ਬੱਟ ਸਾਹਿਬ, ਜੀ ਜੀ, ਵਜ਼ੀਰ ਆਲਾ ਪੰਜਾਬ ਨੇ ਧੀਰਾਨੀ ਪ੍ਰੋਗਰਾਮ ਦਿੱਤਾ। ਇਸ ਸਾਲ ਦੇ ਅੰਦਰ 5000 ਸ਼ਾਦੀਆਂ ਇਜਤਮਾਈ ਹੋ ਚੁੱਕੀਆਂ ਨੇ। ਠੀਕ ਹੈ। ਜੂਨ ਤੋਂ ਪਹਿਲੇ ਜਿਹੜੀਆਂ ਮੁਕੰਮਲ ਕਰਨਾ ਸੀ,
ਪਿਛਲੇ ਸਾਲ ਦੇ ਵਿੱਚ 15,000 ਦਾ ਟਾਰਗੇਟ ਸੀ ਜਿਹੜਾ ਪੂਰਾ ਕੀਤਾ ਗਿਆ ਪੂਰੇ ਪੰਜਾਬ ਦੇ ਅੰਦਰ। ਬਾ ਇੱਜ਼ਤ ਤਰੀਕੇ ਦੇ ਨਾਲ ਉਹਨਾਂ ਨੂੰ ਵਜ਼ੀਰ ਆਲਾ ਦੀ ਤਰਫੋਂ 2 ਲੱਖ ਰੁਪਈਆ ਸਲਾਮੀ ਦਿੱਤੀ ਜਾਂਦੀ ਔਰ ਉਹ ਠੀਕ ਹੋ ਗਿਆ, ਇਸ ਤਰੀਕੇ ਨਾਲ ਕਿ ATM ਕਾਰਡ ਦੀ ਸ਼ਕਲ ਦੇ ਅੰਦਰ, ਠੀਕ ਹੋ ਗਿਆ। यानी कोई कैश नहीं, कोई करप्शन नहीं, बड़ा साफ और शफाफ प्रोग्राम। ATM कार्ड की शक्ल च दुल्हन नूं 2 लाख रुपया सलामी दी जाती वज़ीर आला पंजाब की तरफों और दुल्हन और दूल्हे की तरफों ਜਿਹੜੇ ਮਹਿਮਾਨ ਆਉਂਦੇ ਨੇ ਉਹਨਾਂ ਦੀ ਮਹਿਮਾਨਵਾਜ਼ੀ ਵਾਸਤੇ ਖਾਣਾ ਭੇਜ ਦਿੱਤਾ ਜਾਂਦਾ ਹੈ। ਠੀਕ ਹੈ। ਜਿਸ ਤਰ੍ਹਾਂ ਤੁਸੀਂ ਆਪਣੀ ਕਿਸੇ ਧੀ ਭੈਣ ਦੀ ਸ਼ਾਦੀ ਕਰਦੇ ਜੇ ਉਸੇ ਤਰੀਕੇ ਦੇ ਨਾਲ ਮਾਰਕੀ ਦੇ ਅੰਦਰ ਉਹ ਅਰੇਂਜ ਕੀਤਾ ਜਾਂਦਾ ਹੈ ਔਰ ਬਾਇਜ਼ਤ ਤਰੀਕੇ ਨਾਲ ਧੀ ਭੈਣ ਨੂੰ ਉੱਥੋਂ ਰੁਖਸਤ ਕੀਤਾ ਜਾਂਦਾ ਹੈ। ਅਰੂਸੀ ਜੋੜਾ ਦੁल्हा ਦੁਲਹਨ ਦਾ ਬੈਤੁਲ ਮਾਲ ਦੀ ਤਰਫੋਂ ਦਿੱਤਾ ਜਾਂਦਾ ਹੈ, ਖਾਣਾ ਦਿੱਤਾ ਜਾਂਦਾ ਹੈ, ਸਲਾਮੀ ਦਿੱਤੀ ਜਾਂਦੀ ਔਰ ਟਰਾਂਸਪੋਰਟ ਦਿੱਤੀ ਜਾਂਦੀ। ਇਸ ਤੋਂ ਇਲਾਵਾ बैतुल माल के अंदर निगहबान कार्ड ਨੂੰ इंट्रोड्यूस करवाया गया। ਜਿਹੜੇ ਸਾਡੇ गरीब लोग ने गुरबत की लकीर तो थले ने नीचे ने उन्होंने वास्ते 12,000 रुपया निगहबान कार्ड हिम्मत कार्ड जारी किया गया। ਜਿਹੜੇ ਸਾਡੇ ਮਜ਼ਦੂਰ ਅਫਰਾਦ ਨੇ ਔਰ ਬਹੁਤ ਸਾਰੇ ਮਜ਼ਦੂਰ ਅਫਰਾਦ ਨੂੰ ਚੇਅਰ ਦਿੱਤੀਆਂ ਗਈਆਂ, ਸਾਈਕਲਾਂ ਦਿੱਤੀਆਂ ਗਈਆਂ। ਯਾਨੀ ਇਹ ਜਿਹੜਾ ਅੱਜ ਤੋਂ ਪਹਿਲੇ ਤੁਸੀਂ ਵੇਖੋ ਬੈਤੁਲ ਮਾਲ ਇਹ ਕੰਮ ਨਹੀਂ ਸਨੇਗੇ। ਇਹ ਅਲਹਮਦੁਲਿਲਾ ਜਦੋਂ ਦੇ ਸਾਡੇ ਭਾਈ ਸੁਹੇਲ ਸ਼ੌਕਤ ਭੱਟ ਸਾਹਿਬ ਵਜ਼ੀਰ ਬਣੇ ਨੇ ਇਹ ਸਾਰੀਆਂ ਚੀਜ਼ਾਂ ਇਸ ਦੌਰਾਨ ਲਾਂਚ ਕੀਤੀਆਂ ਗਈਆਂ। ਠੀਕ ਹੋ ਗਿਆ ਸਰ। ਮੈਂ ਇੱਕ ਥੋੜਾ ਜਿਹਾ ਚਾਹਨਾ ਕਿ ਤੁਸੀਂ ਨਾ ਆਵਾਮ ਨੂੰ ਇਹ ਵੀ ਗਾਈਡ ਕਰੋ ਕਿ ਇੱਕ ਗਰੀਬ ਆਦਮੀ ਆਪਣੀ ਬੱਚੀ ਦੀ ਸ਼ਾਦੀ ਕਰਨਾ ਚਾਹੁੰਦਾ ਹੈ ਤੇ ਉਹਦਾ ਕੀ ਤਰੀਕੇਕਾਰ ਉਹ ਕਿਵੇਂ ਇਹਨਾਂ ਨਾਲ ਕਰ ਸਕਦਾ ਹੈ, ਰਾਬਤਾ ਕਰ ਸਕਦਾ ਹੈ ਜਾਂ ਕਿਵੇਂ ਕਰ ਸਕਦਾ ਹੈ? ਅੱਛਾ, ਉਹ ਬੜਾ ਆਸਾਨ ਤਰੀਕਾ ਹੈ मगर चूँकि साडा हर अपना मुआशरे दे फर्द तलीम याफ्ता नहीं जी जी बड़ा आसान तरीका है। वो पोर्टल बनाया गया ठीक है, है। ऑनलाइन घर बैठे तुसी अप्लाई कर सकते ठीक है और तुहानू एक टोकन जिहड़ा वो जारी हो जाएगा। और जिस टाइम प्रोग्राम इज्तमाही शादी का डिवीजन वाइज जिले वाइज तुहाडे लाहौर की वारी आउंदी है तुहानू फोन दे उत्ते कॉल आएगी कि फलां तरीक नूं ਤੁਹਾਡੀ ਸ਼ਾਦੀ ਹੈ। ਉਹ ਨੁਮਾਇੰਦਾ ਬੈਤੁਲ ਮਾਲ ਦਾ ਉਹਨਾਂ ਤੱਕ ਪਹੁੰਚੇਗਾ। ਉਹਨਾਂ ਦਾ ਸਾਰਾ ਅਰੇਂਜ ਰੂਸੀ ਜੋੜਿਆਂ ਦਾ ਜੋ ਕੁਝ ਬਣਾਉਣਾ ਹੈ ਪਹਿਲੇ ਦਿਨ ਹੈ ਉਹਨਾਂ ਦਾ ਅਰੇਂਜ ਕਰਕੇ ਉਹਨਾਂ ਨੂੰ ਡੇਟ ਟਾਈਮ ਹਰ ਚੀਜ਼ ਦੱਸਦੇ ਨੇ। ਬੜਾ ਆਸਾਨ ਤਰੀਕਾ ਹੈ। ਉਸ ਤੋਂ ਇਲਾਵਾ ਅਗਰ ਕੋਈ ਆਨਲਾਈਨ ਪੋਰਟਲ ਦੇ ਉੱਤੇ ਅਪਲਾਈ ਨਹੀਂ ਕਰ ਸਕਦਾ ਉਹ ਬੈਤੁਲ ਮਾਲ ਦਫ਼ਤਰ ਜਾ ਕੇ ਵੀ ਰਜਿਸਟ੍ਰੇਸ਼ਨ ਕਰਵਾ ਸਕਦਾ। ਠੀਕ ਹੋ ਗਿਆ। ਉਹ ਉੱਥੇ ਵੀ ਨਹੀਂ ਜਾ ਸਕਦਾ ਉਹਨਾਂ ਦੀ ਰਹਿਨੁਮਾਈ ਵਾਸਤੇ ਅਸੀਂ ਅਲਹਮਦੁਲਿਲਾ ਇੱਥੇ ਬੈਠੇ ਹਾਂ। ਅਸੀਂ ਬਹੁਤ ਸਾਰੇ ਲੋਕ ਆਉਂਦੇ ਨੇ ਫਿਰ ਉਹਨਾਂ ਦੀ ਰਹਿਨੁਮਾਈ ਕਰ ਦਈਦੀ ਹੈ ਕਿ ਇਸ ਤਰ੍ਹਾਂ ਜਾ ਕੇ ਦਫ਼ਤਰ ਜਾਂ ਨਾਲ ਬੰਦਾ ਭੇਜੀਦਾ ਕਿ ਜਾ ਕੇ ਇਹਨਾਂ ਦੀ ਰਜਿਸਟ੍ਰੇਸ਼ਨ ਕਰਵਾ ਕੇ ਆਓ। ਹਰ ਤਰ੍ਹਾਂ ਦੀ ਸਹੂਲਤ ਦੇਣ ਵਾਸਤੇ ਅਲਹਮਦੁਲਿਲਾ ਸੀ ਔਰ ਰਹਿਨੁਮਾਈ ਵਾਸਤੇ ਵੀ ਔਰ ਨਾਲ ਜਾਣ ਵਾਸਤੇ ਵੀ ਅਸੀਂ ਇੱਥੇ ਬੈਠੇ। ਠੀਕ ਹੋ ਗਿਆ। ਅੱਛਾ ਸਰ, ਆਵਾਮ ਤਾਂ ਤੁਹਾਡੇ ਕੋਲ ਆਉਂਦੀ ਜਿਹੜੀ ਕੋਈ ਹਰ ਬੰਦੇ ਦਾ ਕੋਈ ਨਵੇਂ ਤੋਂ ਨਵਾਂ ਹੀ ਮਸਲਾ ਹੁੰਦਾ ਹੈ। ਕੋਈ ਦਿਲਚਸਪ ਜਿਹਾ ਮਸਲਾ ਕੋਈ ਬੰਦਾ ਤੁਹਾਡੇ ਕੋਲ ਲੈ ਕੇ ਆਇਆ ਹੋਵੇ ਤੇ ਤੁਸੀਂ ਵੀ ਪਰੇਸ਼ਾਨ ਹੋ ਜਾਓ ਵੀ ਮੈਂ ਇਹਦਾ ਹੁਣ ਕੀ ਹੱਲ ਕਰਨਾ। नहीं ऐसा मामला कोई नहीं। ਜਿਹੜਾ ਕੋ ਆਉਂਦਾ ਆਪਣਾ ਦੁੱਖ ਦਰਦ ਲੈ ਕੇ ਹੀ ਆਉਂਦਾ ਹੈ ਤੇ ਚੂँकि ਐਸਾ ਕੋਈ ਮਾਮਲਾ ਨਹੀਂ ਕਿ ਜਿਹਦੇ ਉੱਤੇ ਅਸੀਂ ਕੋਈ ਕਹੀਏ ਕਿ ਬਈ ਇਹ ਕੋਈ ਬੜਾ ਕੋਈ ਅਜੀਬ ਜਿਹਾ ਮਾਮਲਾ ਹੈ ਜਾਂ ਔਖਾ ਮਾਮਲਾ ਹੈ। ਜਿਹੜਾ ਆਉਂਦਾ ਆਪਣੀ ਦੁੱਖ ਦਰਦ ਲੈ ਕੇ ਆਉਂਦਾ ਔਰ ਕੋਸ਼ਿਸ਼ ਕਰੀਦੀ ਹੈ ਕਿ ਅਸੀਂ ਜਿੰਨੇ ਜੋਗੇ ਹਾਂ ਅਸੀਂ ਉਹਦਾ ਹੱਲ ਕਰੀਏ। ਔਰ ਬਹੁਤ ਸਾਰੇ ਮਾਮਲਾਤ ਐਸੇ ਆਉਂਦੇ ਨੇ ਜਿਹੜੇ ਕਿ ਸਾਡੀ ਪਹੁੰਚ ਤੋਂ ਬਾਹਰ ਹੁੰਦੇ ਨੇ, ਅਸੀਂ ਨਹੀਂ ਵੀ ਕਰ ਸਕਦੇ मगर फिर भी कोशिश करी दी कि बंदा मायूस ना हो। बिल्कुल ये अल्लाह ताला ने अगर साड़ी ड्यूटी लाई है, अल्लाह ताला साढ़े को काम लह रहा है, साढ़े तक जेड़ा बंदा आया है असी आखिरी हद तक कोशिश कर रहे हैं कि असी उहदे मामले का हल करिए। नाज़रीन, आवाम को कुछ होर भी उन्होंने सवाल लवांगे। एक छोटी जी ब्रेक लेने दोबारा हाजिर। ਤੁਹਾਡੇ ਅੱਗੇ ਇੱਕੋ ਸਾਡੇ ਸਵਾਲ ਹੋਣਾ ਜਿਹੜਾ ਕਬਰਸਤਾਨ ਦਾ ਸਾਡਾ ਸਵਾਲ 20-25-15,000 ਰੁਪਈਆ ਉਹ ਗਰੀਬ ਆਵਾਮ ਕੋਲ ਲੈਂਦੇ ਕਿਉਂਕਿ ਕਿਸੇ ਦੀ ਮਲਕੀਅਤ ਨਹੀਂ ਹੈਗੀ। 400 ਸਾਲ ਪੁਰਾਣਾ ਕਬਰਸਤਾਨ ਜਿਹੜੇ ਕੋ ਜਾਣੇ ਉਹ ਕੋ ਡਾਂਗਾ ਵਿਖਾਉਂਦੇ ਤੇ ਤੁਹਾਡੀ ਮਿਹਰਬਾਨੀ ਆ ਜਿਹੜਾ ਕਾਰਡ ਇਹ ਖਤਮ ਕਰਵਾਓ। ਜੇ ਕਾਰਡ ਹੈ ਨਾ ਇਹ ਖਤਮ ਕਰਵਾ ਦਿਓ। ਗਰੀਬ ਆਵਾਮ ਇਹ ਬਾਹਰੋਂ ਤੇ ਦੁਨੀਆ ਜਿਹੜੀ ਆਉਂਦੀ ਉਹਨਾਂ ਕੋਲੋਂ ਤੁਸੀਂ ਲਵੋ। ਜਿਹੜੇ ਇੱਥੋਂ ਦੇ ਰਹਿਸ਼ੀ ਨੇ ਪੁਰਾਣੇ ਬੈਠੇ 71 ਤੋਂ ਪਹਿਲਾਂ ਦੇ ਉਹਨਾਂ ਕੋਲੋਂ ਵੀ ਉਹ ਪੈਸੇ ਮੰਗੋ। जी असल गल ये वे कि जो तुसी सवाल किया है
ਕਾਰਡ ਜਿਹੜਾ ਤੁਸੀਂ ਕਹਿ ਰਹੇ ਖਤਮ ਕਰਤਾ ਜਾਏ, ਕਾਰਡ ਇਸ ਵਾਸਤੇ ਹੀ ਬਣਾਇਆ ਗਿਆ ਸੀ ਕਿ ਆਪਣੇ ਇਲਾਕੇ ਦੇ ਬੰਦਿਆਂ ਵਾਸਤੇ ਪਹਿਚਾਣ ਹੋਵੇ ਕਿ ਇਹ ਇੱਥੋਂ ਦਾ ਪੁਰਾਣਾ ਰਹਿਸ਼ੀ ਹੈ। ਜਿਹੜਾ ਤੁਸੀਂ ਗੱਲ ਕੀਤੀ ਕਿ ਬਾਹਰੋਂ ਜਿਹੜੇ ਆਉਣ ਉਹਨਾਂ ਕੋਲੋਂ ਪੈਸੇ ਲੈਣ, ਬਾਹਰ ਵਾਲਿਆਂ ਨੂੰ ਤੇ ਖਤਮ ਕਰਨ ਵਾਸਤੇ ਹੀ, ਕਿਉਂਕਿ ਜ਼ਮੀਨ ਜਿਹੜੀ ਹੈ ਲੱਖੋ ਡੈਰ ਦੀ ਹੈ। ਹਾਂਜੀ ਲੱਖੋ ਡੈਰ ਤੋਂ ਮਰਾਦ ਯੂਨੀਅਨ ਕੌਂਸਲ ਲੱਖੋ ਡੈਰ, ਜਿਹਦੇ ਸ਼ਰੀਫਪੁਰਾ ਵੀ ਹੈ, ਝੁੱਗੀਆਂ ਵੀ ਹੈ, ਸਾਰੀਆਂ ਆਬਾਦੀਆਂ ਨੇ। ਉਹ ਕਾਰਡ ਸਿਸਟਮ, ਹਾਂ ਤੁਹਾਡੇ ਕੋਲੋਂ ਅਗਰ ਕੋਈ 15,000 ਮੰਗਦਾ ਹੈ, ਕੋਈ 20,000 ਮੰਗਦਾ ਹੈ, ਤੁਸੀਂ ਉਹ ਮੇਰੇ ਇਲਮ 'ਚ ਲਿਆਓ, ਤੁਹਾਡਾ ਮਾਮਲਾ ਹੱਲ ਹੋਏਗਾ। ਔਰ ਕਾਰਡ ਦੀ ਫੀਸ ਜਿਹੜੀ ਪਿੰਡ ਦਾ ਇੱਕ ਮੁਸ਼ਤਰਕਾ ਫੈਸਲਾ ਹੈ ਕਿ ਵੀ ਆਪਣੇ ਇਲਾਕੇ ਦੇ ਬੰਦਿਆਂ ਦੀ ਰਜਿਸਟ੍ਰੇਸ਼ਨ ਕਰਕੇ ਉਹਨਾਂ ਦਾ ਕਾਰਡ ਬਣਾਇਆ ਜਾਏ ਤਾਂ ਕਿ ਉਹਦੀ ਪਹਿਚਾਣ ਹੋਵੇ। ਖੁਦਾ ਨਖਾਸਤਾ ਅਗਰ ਉਸ ਫੈਮਿਲੀ ਦਾ ਕੋਈ ਮੈਂਬਰ ਕੋਈ ਫੌਤ ਹੋ ਜਾਂਦਾ ਹੈ ਤਾਂ ਉਹਦੇ ਵਾਸਤੇ ਸਹੂਲਤ ਹੋਵੇ, ਕਾਰਡ ਵਹਾਵੇ। ਔਰ ਉਹਨੂੰ ਕੋਈ ਬੰਦਾ ਉਸ ਤੋਂ ਬਾਅਦ ਅਗਰ ਰੋਕਦਾ ਹੈ ਕਬਰ ਦੀ ਜਗ੍ਹਾ ਵਾਸਤੇ ਜਾਂ ਡਿਮਾਂਡ ਕਰਦਾ ਹੈ, ਮੇਰੇ ਇਲਮ 'ਚ ਲਿਆਓ, ਇਨਸ਼ਾਅੱਲਾ ਉਹ ਨਹੀਂ ਹੋਏਗਾ। ਗੈਸ ਨਹੀਂ ਆਉਂਦੀ, ਕਿਸੇ ਵੇਲੇ ਆਉਂਦੀ ਘੰਟਾ ਆਉਂਦੀ, 1.5 ਘੰਟਾ ਆਉਂਦੀ। ਤਕਰੀਬਨ ਅੱਜ ਤੋਂ 2.5-3 ਸਾਲ ਪਹਿਲੇ 230-240 ਰੁਪਏ ਬਿੱਲ ਆਉਂਦਾ ਸੀ, ਹੁਣ ਆਉਂਦਾ 900, 1000, 1200 ਰੁਪਈਆ। ਗੈਸ ਵੀ ਨਹੀਂ ਇੰਨੀ ਸਵੇਰ ਦੇ ਜਾਂ ਸ਼ਾਮ ਨੂੰ 6 ਵਜੇ ਤੋਂ ਬਾਅਦ ਆਉਂਦੀ ਹੈ। ਕਿਹੜੀ ਮਜਬੂਰੀ ਦੁਨੀਆ ਨੂੰ ਪੈ ਗਈ ਹੈ, ਮੁਲਕ ਤੇ ਪੈ ਗਈ, ਕਿਉਂਕਿ ਇੰਨਾ ਬੰਦੇ ਇੱਕ 100 ਰੁਪਈਆ ਇੱਕ ਘਰ ਨੂੰ ਠੋਕਿਆ ਜਾਏ ਤੇ ਖਰਬਾਂ ਰੁਪਈਆ ਇਕੱਠਾ ਹੁੰਦਾ। ਕੌਣ ਸੀ ਕਿਹੜੀ ਮਜਬੂਰੀ ਪੰਜਾਬ ਤੇ ਸਾਡੇ ਤੇ ਆਣ ਬਸ ਜੀ 1200 800 ਰੁਪਈਆ ਟੈਕਸ ਪਾਤਾ ਇੱਕ ਮੀਟ ਸੱਤੇ। ਇਹਦੇ 'ਚ ਕੋਈ ਸ਼ੱਕ ਨਹੀਂ, ਇਹ ਸਿਰਫ ਤੁਹਾਡਾ ਮਸਲਾ ਨਹੀਂ ਬਲਕਿ ਪੂਰੇ ਪਾਕਿਸਤਾਨ ਦਾ ਮਸਲਾ ਹੈ। ਮਸਲਾ ਤਾਂ ਹੈ ਭਾਈ ਆਵਾਮ ਜਾਨ। ਪਰੇਸ਼ਾਨ ਹੈ। ਇਹੋ ਹੀ ਅਸੀਂ ਵੀ ਹਕੂਮਤ ਅੱਗੇ ਗੁਜ਼ਾਰਿਸ਼ ਕਰਨੇ ਆ ਕਿ ਆਵਾਮ ਨੂੰ ਫੌਰੀ ਜਿਹੜਾ ਰਿਲੀਫ ਦਿੱਤਾ ਜਾਏ। ਜਿਹੜਾ ਗੈਸ ਤੁਸੀਂ ਕਹਿ ਰਹੇ ਨਹੀਂ ਆ ਰਹੀ, ਉਹ ਅਗਰ ਤੇ ਲੋਡ ਸ਼ੈਡਿੰਗ ਜਿਹੜੀ ਹੈ ਉਹਦੇ ਸ਼ਡਿਊਲ ਦੇ ਮੁਤਾਬਕ ਹੈ ਤੇ ਉਹ ਸਾਰਿਆਂ ਦੇ ਨਾਲ ਹੈ। ਉਹਦੀ ਅਗਰ ਹੁੰਦੀ ਉਹਦੇ ਹੈ। ਤੋਂ ਹਟ ਕੇ ਅਗਰ ਕੋਈ ਪ੍ਰੋਬਲਮ ਹੈ ਉਸ ਬਾਜ਼ਾਰ ਦੇ ਅੰਦਰ ਗੈਸ ਦੀ, ਤਾਂ ਫਿਰ ਤੁਸੀਂ ਮੈਨੂੰ ਦੱਸੋ, ਉਹਦਾ ਹੱਲ ਇਨਸ਼ਾਅੱਲਾ ਹੋਏ। ਅੱਛਾ ਭੱਟ ਸਾਹਿਬ, ਆਵਾਮ ਦੇ ਮਸਾਇਲ ਵਾਕਈ ਨੇ, ਮਹਿੰਗਾਈ ਵੀ ਹੈ, ਬਿਜਲੀ ਦੇ ਬਿੱਲ ਵੀ ਬਹੁਤ ਜ਼ਿਆਦਾ ਨੇ ਔਰ ਪੈਟਰੋਲ ਵੀ ਬੜਾ ਮਹਿੰਗਾ ਹੋ ਗਿਆ ਹੈ। ਤੁਸੀਂ ਜਦੋਂ ਬੈਠਦੇ ਹੋ ਮੁਜ਼ਰਾ ਨਾਲ, ਕਿਉਂਕਿ ਤੁਸੀਂ ਹਕੂਮਤ ਦੇ ਨੁਮਾਇੰਦੇ ਹੋ, ਆਪਸ 'ਚ ਬੈਠਦੇ ਹੋ, ਉਦੋਂ ਵੀ ਕੁਝ ਇਸ ਤਰ੍ਹਾਂ ਦੀ ਗੱਲਾਂ ਹੁੰਦੀਆਂ ਨੇ, ਯਾਰ ਮਹਿੰਗਾਈ ਬਹੁਤ ਹੋ ਗਈ, ਆਵਾਮ ਸਾਨੂੰ ਇਹ ਕਹਿ ਰਹੀ ਹੈ ਜਾਂ ਇਹ ਕਹਿ ਰਹੀ ਹੈ, ਪਤਾ ਤੇ ਹੈ ਉੱਤੇ ਤੱਕ ਕਿ ਗਰਾਊਂਡ ਰਿਐਲਿਟੀ ਕੀ ਹੈ? ਜੀ ਬਿਲਕੁਲ। ਦੇਖੋ ਉਹ ਜਿਹੜਾ ਸਾਡੇ ਆਵਾਮ ਦਾ ਜਿਹੜਾ ਪੈਗਾਮ ਹੈ ਜੀ ਜੀ ਇਹ ਪਹੁੰਚਾਉਣਾ ਸਾਡਾ ਕੰਮ ਹੈ, ਸਾਡੀ ਜ਼ਿੰਮੇਵਾਰੀ ਜੀ ਹੈ। ਜੀ ਇਹ ਸਾਨੂੰ ਵੋਟ ਦਿੰਦੇ ਨੇ, ਮੁੰਤਖਬ ਕਰਦੇ ਨੇ, ਜੀ ਜੀ ਅਸੀਂ ਇਹਨਾਂ ਦੀ ਨੁਮਾਇੰਦਗੀ ਵਾਸਤੇ ਜਿਸਲੇ ਬੈਠੀ ਦਾ, ਬੇਸ਼ੱਕ ਉਹਨਾਂ ਨੂੰ ਪਤਾ ਹੈ, ਜੀ ਜੀ ਹਕੂਮਤ ਨੂੰ ਪਤਾ ਹੈ, ਹਕੂਮਤੀ ਨੁਮਾਇੰਦਿਆਂ ਨੂੰ ਪਤਾ ਹੈ, ਮਗਰ ਇਸ ਦੇ ਬਾਵਜੂਦ ਵੀ ਅਸੀਂ ਉਹਨਾਂ ਨੂੰ ਜਿਹੜੀ ਤਕਾਲੀਫ, ਜਿਹੜੀ ਮੁਸੀਬਤਾਂ ਜਾਂ ਜਿਸ ਤਕਲੀਫ 'ਚੋਂ ਆਵਾਮ ਗੁਜ਼ਰਦੀ ਹੈ, ਅਸੀਂ ਆਪਣੇ ਤੌਰ 'ਤੇ ਇਹਨਾਂ ਦੀ ਆਵਾਜ਼ ਬਣ ਕੇ ਉੱਥੇ ਜਾ ਕੇ ਉਹਨੂੰ ਡਿਸਕਸ ਕਰਨੇ ਆ, ਦੱਸਦੇ ਹਾਂ ਉਹਨਾਂ ਨੂੰ ਕਿ ਆਵਾਮ ਇਸ ਤਕਲੀਫ 'ਚੋਂ ਗੁਜ਼ਰ ਰਹੀ ਹੈ, ਇਹਦਾ ਫੌਰੀ ਹੱਲ ਹੋਣਾ ਚਾਹੀਦਾ। ਠੀਕ ਹੋ ਗਿਆ ਜੀ। ਆਖਰੀ ਕੋਈ ਸਵਾਲ ਸਾਥੀ ਕਰਨਾ ਚਾਹੁੰਦੇ ਹੋ ਮਨ ਇੱਕ ਦੋ? अस्सलाम वालेकुम सर जिस तरह के तुसी काफ़ी ज़्यादा काम करवाया है माशाअल्लाह, इत्थे सीवरेज का मसला हल करवाया, गैस का मसला हल करवाया, काफ़ी गलियां दे विच काफ़ी लोगों दे विच वापटा दे काफ़ी मसाइल तुसी हल करवाए सर जी। ਅਸੀਂ ਸਰ ਜੀ ਚਾਹੁੰਦੇ ਹਾਂ ਯੰਗ ਲੜਕੇ ਜਿਹੜੇ ਆ ਰਹੇ ਨੇ ਅੱਗੋਂ, ਇਹਨਾਂ ਵਾਸਤੇ ਜਿਵੇਂ ਆਪਣਾ ਲੱਖੋ ਡੈਰ ਸਕੂਲ ਸੀ ਇੱਕ, ਇੰਜ ਕਾਲਜ ਬਣ ਸਕੇ ਆਪਣੇ ਇਲਾਕੇ ਦੇ ਅੰਦਰ, ਲੋਕ ਬੱਚੇ ਪੜ੍ਹ ਸਕਣ, ਜਿਹੜੇ ਦੂਰ ਜਾਂਦੇ ਨੇ ਇਹ ਨਾ ਜਾਣ, ਤੇ ਸਾਡੇ ਇਲਾਕੇ ਦੇ ਅੰਦਰ ਕੋਈ ਕਾਲਜ ਹੋਵੇ ਐਸਾ ਕਿ ਬੱਚਿਆਂ ਦਾ ਕਾਲਜ ਹੋਵੇ ਸਾਡੇ ਇਲਾਕੇ ਦੇ ਵਿੱਚ, ਜਿਹੜੀ ਪੜ੍ਹਾਈ ਹੈ ਉਹ ਅੱਗੇ ਆ ਸਕੇ। ਜੀ ਇਹ ਬਹੁਤ ਅੱਛਾ ਆਪਣਾ ਤੁਸੀਂ ਪੁਆਇੰਟ ਆਊਟ ਕੀਤਾ ਹੈ, ਬੜੀ ਅੱਛੀ ਗੱਲ ਕੀਤੀ ਹੈ। ਮੈਂ ਇਹਦੇ 'ਤੇ ਵੀ ਥੋੜੀ ਵਜ਼ਾਹਤ ਕਰ ਦਿਆਂ ਕਿ ਸਾਡੇ ਇਲਾਕੇ ਦੇ ਅੰਦਰ ਗਰਲਜ਼ ਹਾਈ ਸਕੂਲ ਮਿਡਲ ਤੱਕ ਸੀ, ਜੀ ਜੀ ਉਹ ਅਲਹਮਦੁਲਿਲਾ ਅਸੀਂ ਕੋਸ਼ਿਸ਼ ਕੀਤੀ, ਹਾਈ ਸਕੂਲ ਕਰਵਾਇਆ। ਸਾਡੇ ਇਲਾਕੇ ਦੇ ਅੰਦਰ ਇਸ ਤਰ੍ਹਾਂ ਬॉयਜ਼ ਮਿਡਲ ਸਕੂਲ ਸੀ, ਉਹ ਵੀ ਹਾਈ ਦਾ ਦਰਜਾ ਦਿਲਵਾਇਆ। ਹੁਣ ਇਨਸ਼ਾਅੱਲਾ ਸਾਡੀ ਇਹ ਕੋਸ਼ਿਸ਼ ਹੈ ਕਿ ਜਿਹੜਾ ਬੱਚਿਆਂ ਦਾ ਹਾਇਰ ਸੈਕੰਡਰੀ ਸਕੂਲ ਅਸੀਂ ਕਰਵਾਈਏ ਤਾਂ ਕਿ ਕਮ ਅਜ਼ ਕਮ ਜਿਹੜਾ ਐਫਏ ਦੀਆਂ ਕਲਾਸਾਂ ਇੱਥੇ ਮੌਜੂਦ ਹੋਣ ਔਰ ਬੱਚੀਆਂ ਐਫਏ ਤੋਂ ਬਾਅਦ ਯੂਨੀਵਰਸਿਟੀ ਜਿਹਨਾਂ ਜਾਣਾ ਹੋਵੇ ਉਹ ਯੂਨੀਵਰਸਿਟੀ ਜਾ ਕੇ ਤਾਲੀਮ ਹਾਸਲ ਕਰਨ, ਕਮ ਸੇ ਕਮ ਐਫਏ ਦੀਆਂ ਕਲਾਸਾਂ ਸਾਡੇ ਇੱਥੇ ਹੋਣ। ਉਹ ਇਨਸ਼ਾਅੱਲਾ ਸਾਡੀ ਕੋਸ਼ਿਸ਼ ਹੈ ਕਿ ਅਸੀਂ ਜਲਦ ਤੋਂ ਜਲਦ ਇਹ ਦੋਨੋਂ ਸਕੂਲਾਂ ਨੂੰ, ਬॉयਜ਼ ਔਰ ਗਰਲਜ਼ ਨੂੰ, ਹਾਇਰ ਸੈਕੰਡਰੀ ਦਾ ਦਰਜਾ ਦਿਲਵਾ ਕੇ ਐਫਏ ਦੀਆਂ ਕਲਾਸਾਂ ਇੱਥੇ ਇਨਸ਼ਾਅੱਲਾ ਸਟਾਰਟ ਕਰਵਾਈਏ। ਸਰਦਾਰ ਭੱਟ ਸਾਹਿਬ, ਮੈਂ ਇਹ ਕਹਿ ਰਿਹਾ ਕਿ ਜਿਹੜੀਆਂ ਗਲੀਆਂ ਤੇ ਕਾਫੀ ਹੱਦ ਤੱਕ ਬਣ ਵੀ ਗਈਆਂ ਨੇ, ਤੇ ਜਿਹੜੀਆਂ ਗਲੀਆਂ ਪੈਂਡਿੰਗ ਪਈਆਂ ਨੇ ਉਹ ਕਿੰਨੀ ਕੁ ਦੇਰ ਤੱਕ ਦੁਬਾਰਾ ਬਣਾਈਆਂ ਜਾਣਗੀਆਂ? ਜੀ ਆਪਣਾ ਇਸ ਤਰ੍ਹਾਂ ਹੋਇਆ ਕਿ ਜਿਸ ਟਾਈਮ ਅਸੀਂ ਸਰਵੇ ਕਰਵਾਇਆ, ਚੂँकि ਇਹ ਇਲਾਕਾ ਸਾਡਾ ਆਊਟ ਆਫ ਵਾਸਾ ਸੀ, ਵਾਸਾ ਦਾ ਇੱਥੇ ਕੰਟਰੋਲ ਨਹੀਂ, ਦਿਹਾਤੀ ਏਰੀਆ ਸੀ,
ਤੇ ਜਿਸ ਟਾਈਮ ਅਸੀਂ ਇਹਨੂੰ ਵਾਸਾ ਦੇ ਹੈਂਡਓਵਰ ਕੀਤਾ ਇਲਾਕੇ ਨੂੰ, ਸਰਵੇ ਕਰਵਾਏ, ਮੈਕਸਿਮਮ ਗਲੀਆਂ ਬਾਜ਼ਾਰ ਸਰਵੇ ਦੇ ਵਿੱਚ ਆ ਗਏ, ਨਕਸ਼ੇ ਬਣ ਗਏ। ਚੰਦ ਗਲੀਆਂ ਜਿਹੜੀਆਂ ਨੇ ਉਹ ਰਹਿ ਗਈਆਂ ਸਨ ਜਿਹੜੀਆਂ ਸਰਵੇ ਦੇ ਅੰਦਰ। ਜਿਹੜਾ ਤੁਸੀਂ ਸਵਾਲ ਕੀਤਾ ਉਹ ਇਨਸ਼ਾਅੱਲਾ ਉਹ ਦੁਬਾਰਾ ਅਸੀਂ ਸਰਵੇ ਕਰਵਾ ਚੁੱਕੇ ਹਾਂ ਔਰ ਜੁਲਾਈ ਦੇ ਅੰਦਰ ਜਿਹੜੀਆਂ ਗਲੀਆਂ ਰਹਿ ਗਈਆਂ ਉਹ ਕੰਮ ਸ਼ੁਰੂ ਹੋ ਜਾਣਗੇ ਇਨਸ਼ਾਅੱਲਾ। ਉਹ ਮੈਕਸਿਮਮ ਹੋ ਗਿਆ, ਥੋੜੀਆਂ ਗਲੀਆਂ ਰਹਿ ਗਈਆਂ ਸਨ ਔਰ ਇਨਸ਼ਾਅੱਲਾ ਉਹ ਸਾਡੀ ਕੋਸ਼ਿਸ਼ ਹੈ ਕਿ ਜੁਲਾਈ ਦੇ ਅੰਦਰ, ਕਿਉਂਕਿ ਗਵਰਨਮੈਂਟ ਦਾ ਇੱਕ ਸਿਸਟਮ ਹੈ, ਬਜਟ ਹਰ ਸਾਲ ਦਾ ਇੱਕ ਬਜਟ ਹੁੰਦਾ ਹੈ, ਜਿਹੜਾ ਬਜਟ ਲੱਗ ਚੁੱਕਿਆ ਹੈ ਉਹ 30 ਜੂਨ ਤੱਕ ਮੁਕੰਮਲ ਹੋਣਗੇ ਮਨਸੂਬੇ। ਠੀਕ ਹੈ। ਔਰ ਜੂਨ ਤੋਂ ਬਾਅਦ ਜਿਹੜੇ ਸਾਡੇ ਅਸੀਂ ਸਰਵੇ ਕਰਵਾ ਚੁੱਕੇ ਹਾਂ, ਜਿਹੜੇ ਰਹਿ ਗਏ ਸਨ, ਉਹ ਜੁਲਾਈ 'ਚ ਇਨਸ਼ਾਅੱਲਾ ਸਾਡੇ ਕੰਮ ਸਟਾਰਟ ਹੋ ਜਾਣਗੇ, ਸ਼ੁਰੂ ਹੋ ਜਾਣਗੇ। ਜੀ ਚੇਅਰਮੈਨ ਸਾਹਿਬ, ਦੂਸਰਾ ਸਵਾਲ ਇਹ ਆ ਕਿ ਸਾਡੇ ਇਲਾਕੇ ਵਿੱਚ ਪੀਰਾ ਫੋਰਸ ਵਾਲੇ ਲੱਗੇ ਫਿਰਦੇ ਨੇ ਤੇ ਮਤਲਬ ਕਿ ਇਲਾਕੇ ਜਾਨਵਰਾਂ ਵਾਲੇ ਵੀ ਤੰਗ ਕਰਦੇ ਨੇ, ਜਾਂ ਦੁਕਾਨਾਂ ਵਾਲਿਆਂ ਨੂੰ, ਜਾਂ ਗਰੀਬ ਜਿਹੜੇ ਲੋਕ ਰੇਹੜੀਆਂ ਵਾਲੇ ਨੇ ਉਹਨਾਂ ਨੂੰ। ਤੇ ਅਗਰ ਉਹ ਜੇ ਤੇ ਕੋਈ ਕਿਸੇ ਦਾ ਤਰਲਾ ਚੱਲ ਜਾ ਜਾਂ ਕੋਈ ਸੀਲ ਕਰਦੇ ਨੇ, ਕਿਸੇ ਨੂੰ ਪੈਸੇ ਦੇ ਕੋਈ ਛੁੱਟ ਜਾਂਦਾ ਜਾਂ ਕੋਈ ਜਿਸ ਤਰ੍ਹਾਂ ਵੀ ਮਾਮਲਾ ਚੱਲਦੇ ਪੈਣ, ਇਹਦੇ ਬਾਰੇ ਅਸੀਂ ਜ਼ਰਾ ਰਿਕੁਐਸਟ ਕਰ ਰਹੇ ਹਾਂ ਤੁਹਾਨੂੰ। ਅੱਛਾ ਸਰ, ਇਹ ਸਵਾਲ 'ਚ ਥੋੜਾ ਜਿਹਾ ਮੈਂ ਵੀ ਆਪਣਾ ਇੱਕ ਐਡ ਕਰਨਾ ਚਾਹੁੰਦਾ ਚੀਜ਼ ਕਿ ਜਿਹੜੀ ਇਹ ਨਵੀਂ ਫੋਰਸ ਬਣੀ ਹੈ ਪੀਰਾ ਫੋਰਸ, ਇਹ ਆਵਾਮ ਇਹਦੇ ਤੋਂ ਕਾਫੀ ਜ਼ਿਆਦਾ ਪਰੇਸ਼ਾਨ ਹੈ ਕਿਉਂਕਿ ਅਸੀਂ ਪਿਛਲੇ ਦਿਨਾਂ 'ਚ ਜਿਹੜੇ ਰੋਡ ਸ਼ੋਜ਼ ਵੀ ਦੇਖੇ ਨੇ, ਕੀਤੇ ਨੇ ਔਰ ਗੱਲ ਵੀ ਕੀਤੀ ਆਵਾਮ ਨਾਲ, ਹਸਪਤਾਲ ਵਾਲੇ, ਦੂਸਰੇ ਲੋਕ। ਮੈਂ ਸਮਝਦਾ ਸਰ ਇਹ ਫੋਰਸ ਨਾ ਕਿਸੇ ਜਗ੍ਹਾ ਤੇ ਮੁਸਲਿਮ ਲੀਗ ਨੂਨ ਦੀ ਹਕੂਮਤ ਦਾ ਉਹ ਤਨਕੀਦ ਦਾ ਜ਼ਰੀਆ ਬਣ ਰਹੀ ਹੈ ਬਹੁਤ ਜ਼ਿਆਦਾ, ਕਿ ਲੋਕਾਂ ਨੂੰ ਪੈਸੇ ਵੀ, ਕਰਪਸ਼ਨ ਵੀ ਥੋੜੀ ਜਿਹੀ ਵਧੀ ਇਹਦੇ ਨਾਲ ਔਰ ਲੋਕਾਂ ਦੇ ਸਟਾਲ ਵੀ ਟੁੱਟੇ, ਰੇੜੀਆਂ ਵੀ ਟੁੱਟੀਆਂ, ਗਰੀਬ ਬੰਦੇ ਵੀ ਪਰੇਸ਼ਾਨ ਹੈ। ਇਹਦੇ ਬਾਰੇ ਸਰ ਕੋਈ ਤੁਸੀਂ ਉੱਤੇ ਤੱਕ ਗੱਲ ਪਹੁੰਚਾਓ ਜਾਂ ਕੋਈ ਗੱਲ ਹੋਈ ਵੀ ਇਹਦੇ ਹਿਸਾਬ ਨਾਲ ਕਿ ਪੈਰਾ ਫੋਰਸ ਜੋ ਕੰਮ ਕਰ ਰਹੀ ਹੈ? ਜੀ ਬਿਲਕੁਲ, ਇਹ ਬੜਾ ਅੱਛਾ ਸਵਾਲ ਮੇਰੇ ਭਾਈ ਮਾਜਿਦ ਸਾਹਿਬ ਨੇ ਵੀ ਕੀਤਾ, ਤੁਸੀਂ ਵੀ ਇਹਦੇ 'ਤੇ ਵਜ਼ਾਹਤ ਕੀਤੀ। ਔਰ ਇਸ ਫੋਰਸ ਦਾ ਬਹੁਤ ਸਾਰੀਆਂ ਸ਼ਿਕਾਇਤ ਹੈ ਨੇ, ਕਿਉਂਕਿ ਅਸੀਂ ਅਵਾਮੀ ਨੁਮਾਇੰਦੇ ਹਾਂ, ਅਸੀਂ ਆਵਾਮ ਦੀ ਤਰਜਮਾਨੀ ਕਰਨੀ ਹੈ। ਜਿੱਥੇ ਹਕੂਮਤ ਦੇ ਉੱਤੇ ਬਿਲਾ ਵਜ੍ਹਾ ਤਨਕੀਦ ਹੋਏਗੀ ਉਹਦਾ ਅਸੀਂ ਦਫਾ ਕਰਾਂਗੇ ਔਰ ਜਿਹੜੀ ਆਵਾਮ ਦੀ ਤਕਲੀਫ ਹੈ ਉਹ ਅਸੀਂ ਆਵਾਮ ਦੀ ਆਵਾਜ਼ ਬਣ ਕੇ ਹਕੂਮਤ ਅੱਗੇ ਪੇਸ਼ ਕਰਾਂਗੇ। ਪੀਰਾ ਫੋਰਸ ਦੇ ਬਾਰੇ ਬਹੁਤ ਸਾਰੀ ਸ਼ਿਕਾਇਤ ਨੇ, ਕਰਪਸ਼ਨ ਬਾਰੇ ਵੀ ਹੈ। ਮੈਂ ਵੀ ਉਹ ਦਰਖਾਸਤ ਕਰਾਂਗਾ ਔਰ ਇਨਸ਼ਾਅੱਲਾ ਅਸੀਂ ਆਪਣੇ ਨੁਮਾਇੰਦਿਆਂ ਤੱਕ ਵੀ ਗੱਲ ਪਹੁੰਚਾਵਾਂਗੇ ਕਿ ਜਿਹੜੇ ਇਹ ਲੋਕਾਂ ਨੂੰ ਨਜਾਇਜ਼ ਤੰਗ ਕਰਦੇ ਨੇ, ਕਰਪਸ਼ਨ ਕਰਦੇ ਨੇ, ਰਿਸ਼ਵਤ ਵਸੂਲ ਕਰਦੇ ਨੇ, ਇਹਦਾ ਸਦਬਾਬ ਕੀਤਾ ਜਾਏ। ਪੀਰਾ ਫੋਰਸ ਬਣਾਉਣ ਦਾ ਮਕਸਦ ਗਵਰਨਮੈਂਟ ਦਾ ਇਹ ਸੀ ਕਿ ਸਹੂਲਤ ਇਹ ਕੀਤੀ ਜਾਏ ਕਿ ਜਿਹੜੇ ਨਜਾਇਜ਼ ਤਜਾਵਜ਼ਾਤ ਨੇ ਉਹਨਾਂ ਨੂੰ ਖਤਮ ਕਰਨ ਦੇ ਵਿੱਚ ਜਦੋਂ MCL ਜਾਂ ਕੋਈ ਸਟਾਫ ਜਾਂਦਾ ਸੀ ਤੇ ਲੋਕ ਮਜ਼ਾਮਤ ਕਰਦੇ ਸਨ। ਵਜ਼ੀਰ ਆਲਾ ਪੰਜਾਬ ਨੇ ਉਹਨਾਂ ਦੀ ਸੇਫਟੀ ਵਾਸਤੇ, ਉਹਨਾਂ ਦੀ ਸਿਕਿਉਰਿਟੀ ਵਾਸਤੇ ਪੀਰਾ ਫੋਰਸ ਇੱਕ ਸਪੈਸ਼ਲ ਬਣਾਤੀ ਕਿ ਕੋਈ ਵੀ ਆਪਰੇਸ਼ਨ ਅਗਰ ਅਸਿਸਟੈਂਟ ਕਮਿਸ਼ਨਰ ਸਾਹਿਬ ਕਰਦੇ ਨੇ, ਟਾਊਨ ਵਾਲੇ ਕਰਦੇ ਨੇ, ਉਹਨਾਂ ਨੂੰ ਜ਼ਰੂਰਤ ਹੈ, ਕਿਉਂਕਿ ਪੁਲਿਸ ਦਾ ਲਾ ਐਂਡ ਆਰਡਰ ਦੀਆਂ ਆਪਣੀਆਂ ਡਿਊਟੀਆਂ ਹੁੰਦੀਆਂ ਨੇ। ਇਸ ਵਾਸਤੇ ਫੋਰਸ ਬਣਾਤੀ ਕਿ ਉਹਨਾਂ ਦੀ ਸਹੂਲਤ ਵਾਸਤੇ ਕਿ ਤੁਸੀਂ ਕਾਲ ਕਰੋ ਔਰ ਪੀਰਾ ਫੋਰਸ ਨੂੰ ਨਾਲ ਲੈ ਕੇ ਜਾਓ। ਮਗਰ ਕੁਝ ਲੋਕ ਹਰ ਅੱਛੀ ਜਗ੍ਹਾ ਦੇ ਉੱਤੇ ਬੁਰੇ ਲੋਕ ਵੀ ਆ ਜਾਂਦੇ ਨੇ ਜਿਹੜੇ ਸਾਰੀ ਉਸ ਫੋਰਸ ਨੂੰ ਬਦਨਾਮ ਕਰ ਰਹੇ ਨੇ। ਤੋ ਅਸੀਂ ਆਪਣੀ ਆਵਾਮ ਦੀ ਆਵਾਜ਼ ਬਣ ਕੇ ਇਨਸ਼ਾਅੱਲਾ ਇਹ ਆਵਾਜ਼ ਵਜ਼ੀਰ ਆਲਾ ਪੰਜਾਬ ਤੱਕ ਪਹੁੰਚਾਵਾਂਗੇ, ਆਪਣੇ ਨੁਮਾਇੰਦਿਆਂ ਤੱਕ ਪਹੁੰਚਾਵਾਂਗੇ ਕਿ ਇਹਨਾਂ ਦਾ ਕੋਈ ਚੈੱਕ ਐਂਡ ਬੈਲੈਂਸ ਜਾਂ ਇਹਦਾ ਕੋਈ ਸਦਬਾਬ ਜਿਹੜਾ ਹੋਣਾ ਚਾਹੀਦਾ। ਅੱਛਾ ਸਰ, ਆਖਰ 'ਚ ਸਿਰਫ ਮੈਂ ਪੁੱਛਣਾ ਚਾਹੁੰਦਾ ਕਿ ਕੋਈ ਅੱਛੀ ਉਮੀਦ ਰੱਖੀਏ ਕਿ ਬਲਦਿਆਤੀ ਜਿਹੜੇ ਇਲੈਕਸ਼ਨ ਨੇ ਹੋਣਗੇ, ਨੁਮਾਇੰਦੇ ਦੁਬਾਰਾ ਬਹਾਲ ਹੋਣਗੇ? ਜੀ ਬਿਲਕੁਲ, ਚੂँकि ਮੈਂ ਸਮਝਦਾ ਕਿ ਲੋਕਲ ਬਾਡੀ ਸਿਸਟਮ ਤੋਂ ਬਗੈਰ ਗੁਜ਼ਾਰਾ ਨਹੀਂ। ਬਿਲਕੁਲ। ਆਵਾਮ ਦੇ ਜਿਹੜੇ ਬੁਨਿਆਦੀ ਮਸਾਇਲ ਨੇ, ਬੁਨਿਆਦੀ ਹਕੂਕ ਨੇ, ਜਿਸ ਤਰ੍ਹਾਂ ਤੁਸੀਂ ਸੁਣਿਆ ਯੂਨੀਅਨ ਕਾਉਂਸਲ ਦੇ ਬਾਰੇ ਸ਼ਿਕਾਇਤ ਨੇ ਜਾਂ ਸਫਾਈ ਬਾਰੇ, ਗੈਸ ਬਾਰੇ, ਇਹ ਲੋਕਲ ਬਾਡੀ ਨੁਮਾਇੰਦੇ ਜਦ ਤੱਕ ਮੁੰਤਖਬ ਨਹੀਂ ਹੋਣਗੇ ਉਨੀ ਦੇਰ ਬੁਨਿਆਦੀ ਮਸਾਇਲ ਸਹੂਲੀਅਤ ਜਿਹੜੀਆਂ ਉਹ ਨਹੀਂ ਦੇ ਸਕਦੇ। ਔਰ ਉਮੀਦ ਹੈ ਕਿਉਂਕਿ ਵਰਕਿੰਗ ਇਹਦੇ 'ਤੇ ਜਾਰੀ ਹੈ, ਗਵਰਨਮੈਂਟ ਪੰਜਾਬ ਦੀ ਤਰਫੋਂ ਇਹ ਹਲਕਾਬੰਦੀਆਂ ਕੀਤੀਆਂ ਜਾ ਰਹੀਆਂ ਨੇ, ਉਹਦੇ 'ਤੇ ਕਾਫੀ ਸਾਰਾ ਕੰਮ ਹੋ ਚੁੱਕਿਆ ਹੈ, ਨਕਸ਼ੇ ਬਣ ਗਏ, ਹਲਕਾਬੰਦੀਆਂ ਦਾ ਕੰਮ ਜਾਰੀ ਹੈ। ਔਰ ਇਨਸ਼ਾਅੱਲਾ ਮੈਂ ਉਮੀਦ ਕਰਦਾ ਕਿ ਇਸ ਸਾਲ ਦੇ ਲਾਸਟ ਦੇ ਉੱਤੇ ਅਕਤੂਬਰ ਨਵੰਬਰ ਜਿਹੜਾ ਉਹ ਬਲਦਿਆਤੀ ਇਲੈਕਸ਼ਨ ਦਾ ਮਹੀਨੇ ਹੋਣਗੇ ਇਨਸ਼ਾਅੱਲਾ। ਇਨਸ਼ਾਅੱਲਾ।
ਅੱਛਾ ਨਾਜ਼ਰੀਨ, ਬਲਦਿਆਤੀ ਇਲੈਕਸ਼ਨ ਕਿਉਂ ਜ਼ਰੂਰੀ ਹੈ? ਉਹ ਇਸ ਵਜ੍ਹਾ ਤੋਂ ਜ਼ਰੂਰੀ ਹੈ ਕਿ ਇਹ ਆਵਾਮ ਬੈਠੀ ਹੈ ਔਰ ਇਹ ਆਵਾਮੀ ਨੁਮਾਇੰਦਾ ਬੈਠਾ ਹੈ, ਔਰ ਅਗਰ ਬਲਦਿਆਤੀ ਇੰਤਖਾਬਾਤ ਹੋ ਜਾਂਦੇ ਨੇ ਤੇ ਆਵਾਮ ਡਾਇਰੈਕਟ ਆਪਣੇ ਜਿਹੜੇ ਨੁਮਾਇੰਦੇ ਨੇ ਉਹਨਾਂ ਕੋਲ ਸਵਾਲ ਰੱਖ ਸਕਦੀ ਹੈ, ਔਰ ਅਗਰ ਇਹਨਾਂ ਨੂੰ ਇਖਤਿਆਰਾਤ ਮਿਲ ਜਾਵਣ ਤੇ ਇਹ ਖੁਦ ਵੀ ਉਸੇ ਟਾਈਮ ਹੀ ਉਹਦਾ ਕੋਈ ਹੱਲ ਕਰ ਸਕਦੇ ਨੇ। ਅੱਜ ਦੇ ਲੋਕ ਰਾਜ ਤੋਂ ਮੈਨੂੰ ਇਜਾਜ਼ਤ ਦਿਓ। ਅੱਲਾਹ ਹਾਫਿਜ਼।